ਬਾਹਰ ਆ ਆਹ ਨਹੀਂ ਉਹ ਮੇਰੀ ਇਹ ਓਏ ਯਾਰ ਬਾਹਰ ਆ। ਆਪਾਂ ਗਲਤ ਸੁਣ ਇਹਨੂੰ ਕੀ ਜਾਣਾ ਤੇਰੀ ਬੁੱਢੀ ਦੇ ਘਰ ਜਾਣਾ ਆਂਟੀ ਮੇਰੀ ਗੱਲ ਆਂਟੀ ਥੱਲੇ ਬੈਠ ਥੱਲੇ ਆਂਟੀ ਮੇਰੀ ਗੱਲ ਉੱਠ ਹੈਂ? ਮੈਂ ਕਹਿੰਦਾ ਮੇਰਾ ਇੰਜ ਦਾ ਪੁੱਤਰ ਹੁੰਦਾ ਮੈਂ ਉਹਨੂੰ ਇੱਥੇ ਛਿੱਤਰ ਮਾਰਦਾ ਤੇ ਆਜੀ ਸਾਹਿਬ ਦੇ ਨਾਲ ਬਰਾਬਰ ਤਾਂ ਬੈਨਾ ਚੋਰ ਕਿਸੇ ਕਿਸਮ ਦਾ ਨਹੀਂ ਬਰਾਬਰ ਤੈਨੂੰ ਕਿੰਨੇ ਕਿਹਾ ਬੈ ਬਰਾਬਰ ਤੈਨੂੰ ਕਿੰਨੇ ਕਿਹਾ ਬੈ ਭਾਈ ਵਾਹ ਭਾਈ ਵਾਹ ਹੈਲੋ ਬੀਬੀ ਜਾਣਾ ਕਿੰਨੂੰ ਕਹਿਣਾ ਪਿਆਵੇ ਅੱਜ ਕੋਲ ਭਾਈ ਰੱਖਿਆ ਰੋਕੀ ਜਰਾ ਤੈਨੂੰ ਕਹਿਣ ਦੇ ਬੀਬੀ ਹੈ ਤੂੰ ਇੱਥੇ ਬਾਹਰ ਆ ਆਹ ਨਹੀਂ ਉਹ ਮੇਰੀ ਇਹ ਓਏ ਯਾਰ ਬਾਹਰ ਆ। ਆਪਾਂ ਗਲਤ ਸੁਣ ਕਿੰਨੂੰ ਕੀ ਜਾਣਾ ਤੇਰੀ ਬੁੱਢੀ ਦੇ ਘਰ ਜਾਣਾ ਆਪਾਂ ਮੇਰੀ ਗੱਲ ਰਹਿ ਜਾ ਸੁਣ ਕੇ ਛੇੜ ਦੇ ਤੈਨੂੰ ਮੈਂ ਕੱਲ ਵੀ ਬਰਦਾਸ਼ਤ ਕੀਤਾ ਸੀ ਮੈਂ ਤੈਨੂੰ ਦੱਸਾਂ ਅੱਜ ਫਿਰ ਤੂੰ ਛੇੜਨਾ ਪਿਆ ਤੈਨੂੰ ਸ਼ਰਮ ਜਾ ਕੋਣੀ ਤੇਰੇ ਘਰ ਬਾਵਾ ਭੈਣਾ ਕੋਣੀ ਤੈਨੂੰ ਬੀਬੀਆਂ ਦੀ ਇੱਥੇ ਕਰੋ ਤੇ ਗੱਲ ਸੁਣ ਮੈਂ ਸਾਰਾ ਮਹੱਲਾ ਇਕੱਠਾ ਕਰ ਲੈਣਾ ਮੈਂ ਤੈਨੂੰ ਦੱਸਾਂ ਨਾ ਮੈਂ ਭੈਣੇ ਤੇਰੀ ਜ਼ਰੂਰਤ ਕਿਸ ਤਰ੍ਹਾਂ ਹੋਈ ਤੇ ਮੈਂ ਕੀ ਮੈਂ ਸਮਝਿਆ ਕੀ ਕੀਤਾ ਤੁਹਾਨੂੰ ਹਾਏ ਮੈਂ ਮਰ ਗਈ ਕੱਲ ਵੀ ਤੂੰ ਭੈਣ ਮੈਨੂੰ ਜੀ, ਛੇੜਿਆ ਮੈਂ- ਮੈਂ ਤੈਨੂੰ ਛੱਡ ਦਿੱਤਾ ਅੱਜ ਭੈਣ ਜੀ ਕਬਰ 'ਚ ਤੇਰੀਆਂ ਲੱਤਾਂ ਨੇ ਖਾਨਾ ਖਲਾਬਾ ਭੈਣ ਮੇਰੀ ਤੂੰ ਤੈਨੂੰ ਮੈਂ ਹੀ ਨਹੀਂ ਚਲਾਣੀ ਕਹਿਣੀ ਤੇਰੀ ਫੁੱਫੀ ਦੇ ਘਰ ਭੈਣ ਜਾਣਾ ਮੇਰੀ ਮੈਂ ਤੈਨੂੰ ਕਹਿਣ ਹਾਏ ਮੈਂ ਮਰ ਗਈ ਹਾਏ ਭੈਣ ਕਹਿੰਦੇ ਪਏ ਤੈਨੂੰ ਸ਼ਰਮ ਜਾ ਕੋਣੀ ਤੇਰੇ ਕੋਲ ਮਾਂ ਭੈਣ ਕੋਣੀ ਹੈ ਤੈਨੂੰ ਮੈਨੂੰ ਕੀ ਉਹ ਮੇਰੀ ਗੱਲ ਬਚਾਓ ਸੁਣ, ਮੈਂ ਇੱਥੇ ਆਪਾਂ ਮਾਰ ਮੇਰੀ ਗੱਲ ਸੁਣ। ਮੈਂ ਮਹੱਲਾ ਇਕੱਠਾ ਕਰਕੇ ਨਾ ਤੈਨੂੰ ਜੁੱਤੀਆਂ ਮਾਰਨੀਆਂ ਮੇਰੀ ਗੱਲ ਸੁਣ ਆਪਾਂ ਮੇਰੀ ਗੱਲ ਸੁਣ ਲੈ ਤੂੰ ਪਾਪਾ ਕਹਿੰਦਾ ਪਿਆ ਪਾਪਾ ਕਹਿੰਦਾ ਪਿਆ ਤੂੰ ਹੈ ਤੇਰਾ ਖਾਣਾ ਖਰਾਬ ਹੋਵੇ ਤੇਰਾ ਸਤਿਆਨਾਸ਼ ਹੋਵੇ ਤੇਰਾ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ ਐਵੇਂ ਨਹੀਂ ਛੱਡਣਾ ਮੈਂ ਬੁਲਾਣੀ ਇੱਥੇ ਮੱਲਿਆ ਮੇਰੀ ਗੱਲ ਸੁਣ ਇੱਥੇ ਨਵੀਂ ਐਪ ਬਣੀ ਹੈ ਮੈਂ ਕਰਨੀ ਆ ਫੋਨ ਤੈਨੂੰ ਸਾਰੀ ਉਮਰ ਜੇਲ੍ਹ ਚ ਕਰਾਵਾਂਗੀ ਹੁਣ ਤੂੰ ਬਾਹਰ ਖੋਤਾ ਨਾ ਉਹ ਤੈਨੂੰ ਅੰਦਰ ਲੈ ਕੇ ਜਾਣਗੇ ਮੈਂ ਕੁਝ ਨਹੀਂ ਕਿਹਾ ਸਾਰੀ ਜ਼ਿੰਦਗੀ ਤੇਰਾ ਤੂੰ ਭੈਣ ਹੈ ਤੇਰੇ ਰਿਸ਼ਤੇਦਾਰ ਜਿਹੜੇ ਨੇ ਮੇਰੀ ਨਾ ਭੈਣ ਹੈ ਮੇਰੀ ਮਾਂ ਹੈ ਤੂੰ ਛੱਡ ਦੇ ਹਾਂ ਛੱਡ ਦੇ ਮੇਰੀ ਉਹ ਤੇਰੀਆਂ ਥਕੀਆਂ ਮਾਵਾਂ ਕਹਿੰਦਾ ਰੋਟੀ ਲੈ ਕੇ ਜਾਣਗੀਆਂ ਸਾਰੀ ਉਮਰ ਝਾਕੇਗਾ ਇਸ ਸ਼ਰੀਕਾਂ ਦੇ ਵਿੱਚੋਂ ਆਂਟੀ ਮੇਰੀ ਗੱਲ ਆਂਟੀ ਥੱਲੇ ਬੈਠ ਥੱਲੇ ਬੈਠ ਆਂਟੀ ਮੇਰੀ ਗੱਲ ਉੱਠ ਤੇਰਾ ਖਾਣਾ ਜਾਂਦਾ ਕਿੱਧਰ ਪਿਆ ਜਾਂਦਾ ਇਹ ਤੈਨੂੰ ਮੈਂ ਜਾਣ ਨਹੀਂ ਦੇਣਾ ਅੱਜ ਤੂੰ ਮੈਨੂੰ ਸਮਝਿਆ ਮੇਰੀ ਗੱਲ ਤਾਂ ਸੁਣ। ਹੈ ਤੇਰਾ ਖਾਣਾ ਖਰਾਬ ਇਹ ਖਲਾ ਤੇ ਮੁਰਸਾ ਕੱਠੂ ਕਮਰੇ ਖਲੋ ਜਾ ਅਰੇ ਨਾਲਿਆ ਆਂਟੀ ਗੱਲ ਤੇਰੇ ਖਲੋ ਜਾ ਉਹ ਮੇਰੀ ਤੇਰਾ ਖਾਣਾ ਖਰਾਬ ਹੋਵੇ ਕੱਛੂ ਘੁੰਮਿਆ ਅਰੇ ਬਾਰੇ ਚੱਲ ਬੈ ਮੇਰੀ ਤੇਰਾ ਖਾਣਾ ਖਰਾਬ ਤੇ ਬੈਠ ਨਾ ਹੁਣ ਇੱਥੇ ਚਲੋ ਜਾਣਾ ਕਿੱਧਰ ਪਿਆ ਮੇਰੀ ਗੱਲ ਸੁਣ ਇੱਧਰ ਹੈ ਉਹ ਭੈਣ ਮੇਰੀ ਤੇਰਾ ਖਾਣਾ ਤੇਰਾ ਸਾਰਾ ਤੇਰਾ ਇਹ ਕੱਖ ਤੂੰ ਮੈਨੂੰ ਸਮਝਿਆ ਕਿ ਮੇਰੇ ਤਾਂ ਮਰਦਾਂ ਨੇ ਕਸੋਣੇ ਉਹ ਕਿਥੇ ਨੇ ਤੂੰ ਦੱਸ ਮੈਨੂੰ ਦੱਸ ਇਹ ਕਿਵੇਂ ਨਹੀਂ ਬੜੇਗੀ ਆਪਾਂ ਮੇਰੀ ਗੱਲ ਕਿਵੇਂ ਨਹੀਂ ਬੜੇਗੀ ਹੁਣ ਆਪਾਂ ਮੇਰੀ ਗੱਲ ਆਂਦਾ ਕਿਸੇ ਨੂੰ ਛੇੜੇਗਾ ਤੈਨੂੰ ਪਤਾ ਕਿੰਨਾ ਜੁਰਮ ਹੈ ਕਿਸੇ ਦੀ ਧੀ ਭੈਣ ਨੂੰ ਛੇੜਨਾ ਤੇਰਾ ਹੁਣ ਬਚਾਓ ਉਹ ਭਾਜੀ ਤੈਨੂੰ ਮੌਤ ਦਾ ਫਿਰਸਤਾ ਇੱਥੋਂ ਜਾਏਗਾ ਤੈਨੂੰ ਹੋਰ ਕੋਈ ਨਹੀਂ ਕੀ ਹੋਇਆ ਇੱਕ ਮਿੰਟ ਉਹ ਛੱਡ ਭਾਈ ਛੱਡ ਮਾਈ ਇੱਕ ਮਿੰਟ ਹੋਇਆ ਕੀ ਇਹ ਛੇੜਦਾ ਹੀ ਇਹਦੀ ਉਮਰ ਵੇਖ ਤੇ ਮੈਨੂੰ ਛੇੜਿਆ ਸੁਰਾ ਦੇ ਵਿੱਚ ਦੋਨੇ ਦੇ ਭਾਈ ਗਿਆ ਨਾ ਹੁਣ ਮਾਈ ਤੇਰੀ ਹੋਵੇਗੀ ਅਗਲੀ ਪਿੱਛੇ ਓਏ ਇੱਕ ਮਿੰਟ ਤੂੰ ਛੱਡਦਾ ਨਹੀਂ ਤੂੰ ਛੇੜ ਹੀ ਦਿੱਤਾ ਮੇਰੀ ਭੈਣ ਮੈਂ ਕੋਈ ਨਹੀਂ ਛੇੜਿਆ ਮੇਰੀ ਇੱਕ ਸਿਰਫ ਗੱਲ ਦੱਸਣੀ ਹੈ ਪਹਿਲੀ ਵਾਰੀ ਛੇੜਿਆ ਕਿ ਪਹਿਲਾਂ ਵੀ ਹਾਏ ਹਾਏ ਪਹਿਲੀ ਉਹ ਦਿਨ ਕੱਲ ਮੈਂ ਬਾਹਰ ਨਿਕਲੀ ਆ ਸਬਜ਼ੀ ਲੈਣ ਉਦੋਂ ਵੀ ਮੈਨੂੰ ਛੇੜਿਆ ਸੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਖਰੇ ਜ਼ਹਿਨੀ ਮਰੀਜ਼ ਅੱਜ ਫੇਰ ਮੈਨੂੰ ਆਦਾ ਪਾਜੀ ਮੈਨੂੰ ਕਹਿੰਦਾ ਕਿੱਥੇ ਜਾਣਾ ਜੀ ਮੈਂ ਕਿੱਥੇ ਜਾਣਾ ਉਹ ਗੱਲ ਸੁਣ ਖਾਣਾ ਖਰਾਬ ਹੈ ਮੈਂ ਗੱਲ ਸੁਣੋ ਜੀ ਜੀ ਕੱਲ ਵੀ ਇਹਨੇ ਛੇੜਿਆ ਅੱਜ ਵੀ ਇਹਨੇ ਛੇੜਿਆ ਤੁਹਾਨੂੰ ਤੇ ਫਿਰ ਛਿੜਨ ਦਾ ਆਦੀ ਹੋ ਜਾਣਾ ਚਾਹੀਦਾ ਓਏ ਹਯਾ ਕਰਵਾ ਤੂੰ ਮੈਂ ਤਾਂ ਮੇਰੀ ਗੱਲ ਸੁਣ ਇਹ ਗੱਲ ਇੱਥੇ ਨਹੀਂ ਨਿਬੜਨੀ ਚਲੋ ਉੱਥੇ ਕਾਉਂਸਲਰ ਦੇ ਡੇਰੇ ਤੇ ਚੱਲਨੇ ਆ ਕਾਉਂਸਲਰ ਸਾਹਿਬ ਬੈਠੇ ਨੇ ਉੱਥੇ ਗੱਲ ਕਰ ਲੈ ਚੱਲ ਕਾਉਂਸਲਰ ਦੇ ਡੇਰੇ ਤੇ ਚੱਲ ਐਡਾ ਕਾਉਂਸਲਰ ਫੈਸਲੇ ਕਰਨ ਵਾਲਾ ਹੁੰਦਾ ਤੇ ਆਦੇ ਬੂਹੇ ਤੇ ਕੂੜਾ ਰੱਖਦਾ ਚੱਲ ਜਾ ਰਹੇ ਲੈ ਖਾਣਾ ਫਿਕਰ ਨਹੀਂ ਕਰਨੀ ਤੂੰ ਫਿਕਰ ਨਹੀਂ ਕਰਨੀ ਇਹੋ ਜਿਹੇ ਨੂੰ ਸਜ਼ਾ ਦੇਾਂਗੇ ਨਾ ਇਹ ਯਾਦ ਇਹ ਭੁੱਲ ਜਾਏਗਾ ਆਪਣੀ ਸਕੀ ਬੁੱਢੀ ਨਹੀਂ ਛੇੜੇਗਾ ਉਹਨੂੰ ਆਪਣੀ ਬੁੱਢੀ ਭਾਣ ਲੱਗਣ ਲੱਗ ਪਿਆ ਬਾਜੀ ਸਾਰੀ ਗੱਲ ਕਰਨੀ ਤੇ ਸਹੀ ਸਹੀ ਮੈਂ ਝੋਕ ਮਾਰੀ ਨਾ ਮੈਂ 2 ਵਾਰੀ ਛੇੜਨ ਵਾਲਾ ਪਹਿਲਾਂ ਦੱਸਣਾ ਇਹਨੂੰ ਨਾ ਅੱਜ ਕੱਲ ਬੱਠਾ ਤੇਰਾ ਮੈਨੂੰ ਫੇਰ ਮਾ ਉਹ ਮਾਰਨਾ ਨਹੀਂ ਆਉਣ ਦੇ ਆ ਜਾ ਆ ਜਾ ਮੇਰਾ ਭਾਰ ਹੀ ਬਣਾਇਆ ਤੂੰ ਆ ਜਾ ਉਹ ਧੱਕੇ ਨਾ ਮਾਰ ਵਿੱਚੋਂ ਕੁਝ ਰੋੜ ਜੂ ਇਹਦੇ ਤੇਰਾ ਸਤਿਆ ਨਾ ਤੇਰਾ ਕੱਖ ਨਾ ਮਿੰਟ ਬੀਬੀ ਕੀ ਹੋਇਆ ਕੀ ਹੋਇਆ ਕੀ ਆ ਮੈਨੂੰ ਛੇੜਿਆ ਸੀ ਬਾਜ਼ਾਰ ਦੇ ਵਿੱਚ ਨਹੀਂ ਸਰੇਆਮ ਨੇ ਕਿਤੇ ਛੇੜਿਆ ਮਾਈ ਨੂੰ ਮਾਈ ਨੇ ਉੱਥੇ ਰੌਲਾ ਪਾਇਆ ਕੁੱਟਣ ਡਈ ਨਹੀਂ ਜੋਈ ਸਾਹਿਬ ਨਹੀਂ ਆਈ ਮੈਂ ਕਿਹਾ ਤੁਹਾਡੇ ਕੋਲ ਲਿਆ ਕੇ ਸੂਟਾਂ ਕੋ ਫੈਸਲਾ ਕਰੋ ਇਹਨਾਂ ਦਾ ਮਾਈ ਤੇ ਤੱਪੀ ਪਈ ਭਾਈ ਇਹਦੇ ਤੇ ਉਹ ਮੇਰੀ ਭੈਣ ਲੱਗੇ ਮੈਂ ਕਦੀ ਹੁਣ ਤੇ ਹੁਣ ਤੇਰੀ
ਸਾਹਿਬ ਕੀ ਮਸਲਾ ਕੱਲ ਕੀ ਇਹਨੇ ਮੇਰੇ ਛੇੜੇ ਮੈਂ ਸਬਜ਼ੀ ਵਾਲੀ ਦੁਕਾਨ ਤੇ ਮੋਢਾ ਮਾਰ ਕੇ ਲੰਘਿਆ ਮੈਂ ਕਿਹਾ ਚਲੋ ਕੋਈ ਨਹੀਂ ਅਚਾਨਕ ਵੱਜ ਗਿਆ ਹੂੰ ਅੱਜ ਮੈਂ ਗਲੀ ਚੋਂ ਨਿਕਲਦੀ ਪਈ ਆ ਮੈਂ ਆਦੀ ਭੈਣ ਘਰ ਚੱਲੀ ਸਾਂ ਹੂੰ ਰਕਸ਼ੇ ਚੋਂ ਮੂੰਹ ਕੱਢ ਕੇ ਮੈਨੂੰ ਕਹਿੰਦਾ ਆਜੋ ਜਾਣਾ ਜੇ ਮੈਂ ਕਿਹਾ ਕਿਤੇ ਜਾਣਾ ਹੋਏਗਾ ਨਹੀਂ ਪੁੱਛਿਆ ਬਸ ਮੈਨੂੰ ਬੜਾ ਮਾਰਿਆ ਉਂਝ ਪੁੱਛਣ ਦਾ ਹੋਰ ਅੰਦਾਜ਼ ਹੁੰਦਾ ਰਕਸ਼ੇ ਕਿੱਥੇ ਵਾਲਿਆਂ ਕਿੱਥੇ ਰਹਿਣਾ ਇਹ ਨਾਲ ਪਰਲੇ ਮੱਲੇ ਭਾਜੀ ਆ ਬਾਹਾਂ ਤੇ ਥੱਲੇ ਕਰ ਕਿਹਨੇ ਕੀ ਰੋਣ ਜੁੰਦੇ ਆ ਭਾਜੀ ਨੇ ਪਾਪਾ ਨੇ ਮਾਰਿਆ ਬੜਾ ਕਿੰਨੇ ਆਪਾਂ ਨੇ ਕੀ ਹੋਇਆ ਕੀ ਹੈ ਉਹ ਕੁਝ ਵੀ ਨਹੀਂ ਮੈਂ ਬਸ ਹਾਂ। ਮੈਂ ਕਿਹਾ ਭੈਣ ਵੀ ਜਾਂਦੀ ਹੈ ਹਾਂ। ਤੁਰਦੀ ਤੇ ਥੱਕ ਜਾਏਗੀ ਮੇਰੀ ਗੱਲ ਸੁਣੋ ਹਾਜੀ ਸਾਹਿਬ ਰਕਸ਼ੇ ਵਾਲੇ ਨੂੰ ਪੁੱਛਣਾ ਚਾਹੀਦਾ ਸੀ ਕਿ ਬੀਬੀ ਕਿਤੇ ਜਾਣਾ ਤਾਂ ਨਹੀਂ ਇਹ ਪਿੱਛੇ ਬੈਠੇ ਨੇ ਬੂਆ ਖੋਲ ਕੇ ਕਿੱਥੇ ਜਾਣਾ ਜੇ ਇਹ ਆਪਾਂ ਵੀ ਹੁਣ ਹੀ ਕਹਿਣ ਡਿਆ ਜੇ ਇਹ ਆਪਾਂ ਅੱਲਾ ਦੀ ਉੱਥੇ ਕਸਮ ਨਹੀਂ ਉਹਦੇ ਕਿਹਾ ਵੀ ਕਿਹਾ ਸੀ। ਜਦੋਂ ਹੁਣ ਜਦੋਂ ਤੁਹਾਡੇ ਕੋਲ ਜਾਣਾ ਮੈਂ ਜਾ ਕੀ ਇੱਥੇ ਆਪਾਂ ਯਾਦ ਆਈ ਜੀ ਉਹਨੂੰ ਭਾਜੀ ਮੈਂ ਤੁਹਾਨੂੰ ਸੱਚ ਕਹਿ ਰਿਹਾ ਜੀ ਮੈਂ ਕਿ ਝੂਠ ਬੋਲਣਾ ਭਾਈ ਮੈਂ ਤੇ ਰਾਹ ਜਾਂਦਾ ਮੈਂ ਵੇਖਿਆ ਰੌਲਾ ਪੈਣ ਡਿਆ ਮੈਂ ਕਿਹਾ ਚੱਲ ਉੱਥੇ ਆਪਣੇ ਹਾਈ ਸਾਹਿਬ ਜੋ ਬੈਠੇ ਨੇ ਇਹੋ ਜਿਹੇ ਫੈਸਲਿਆਂ ਲਈ ਵੀ ਉਹਨਾਂ ਤੋਂ ਬਿਹਤਰ ਕੌਣ ਜਾਣਦਾ ਇਹਨਾਂ ਗੱਲਾਂ ਨੂੰ ਤੇ ਮੈਂ ਚੁੱਕ ਕੇ ਇੱਥੇ ਲੈ ਆਇਆ। ਕਿੰਨਾ ਦਾ ਮੁੰਡਾ ਤੂੰ ਮੈਂ ਉਹ ਜੀ ਪਰਲੇ ਪਾਸੇ ਨਹੀਂ ਉਹ ਭਾਈ ਰਸ਼ੀਦ ਸਾਹਿਬ ਘੁਮਿਆਰਾਂ ਦਾ ਕਹਿ ਹੈ ਉਹ ਨਹੀਂ ਕਸ਼ਮੀਰੀ ਨੇ ਮਾਰੇ। ਉਹਦਾ ਪੁੱਤਰ ਆ ਜੀ ਕਿਹੜੇ ਕਸ਼ਮੀਰੀ ਦਾ ਅਰਸ਼ੀਦ ਕਸ਼ਮੀਰੀ ਦਾ ਪੁੱਤਰ ਆ ਜੀ ਸ਼ਹੀਦ ਕਸ਼ਮੀਰੀ ਦਾ ਹਾਂਜੀ ਹਾਂਜੀ ਕਿਹੜੇ ਹਲਕੇ ਚੋਂ ਮੈਨੂੰ ਲੱਗਾ ਵੀ ਭੁੱਲ ਗਿਆ ਨਲਕੇ ਵਾਲੇ ਹਲਕੇ ਚ ਇਹ ਉਹ ਹਲਕੇ ਹਲਕੇ ਚੋਂ ਹੈ ਭਾਜੀ ਮੇਰੇ ਹਿਸਾਬ ਨਾਲ ਹੂੰ ਬਾਜੀ ਬੁੜੀ ਨੂੰ ਛੇੜਨਾ ਕਿੱਡਾ ਜੁਰਮ ਹੈ ਸਾਹਿਬ ਤੁਸੀਂ ਆਪ ਹੀ ਹੁਣ ਫੈਸਲਾ ਕਰਨਾ ਮੈਂ ਵੀ ਤੁਹਾਡੇ ਮੱਲੇ ਦੀ ਆ ਇੱਕ ਮਿੰਟ ਭੈਣ ਜੀ ਮੈਨੂੰ ਪੁੱਛ ਲੈਣ ਦੋ ਉਹਨੂੰ ਹਾਂ ਤੇ ਕਦੋਂ ਦਾ ਇਹਨਾਂ ਕੰਮਾਂ 'ਚ ਪਿਆ ਨੂੰ ਕਦੋਂ ਮੈਂ ਭਾਜੀ ਮੈਨੂੰ ਤਾਂ ਪਤਾ ਵੀ ਨਹੀਂ ਮੈਂ ਕਦੋਂ ਇਹਨਾਂ ਨੂੰ ਕਿਹਾ ਹੈਂ? ਭਾਜੋ ਮੈਨੂੰ ਨਹੀਂ ਝੂਠ ਬੋਲਣ ਡਿਆ ਮੁਸਲਸਲ ਛੇੜ ਰਿਹਾ ਜੀ ਉਹਨੂੰ ਕੱਲ ਵੀ ਅੱਜ ਵੀ ਫਿਰ ਉਤੋਂ ਝੂਠ ਬੋਲਣ ਡਿਆ ਨਹੀਂ ਤੂੰ ਜੋ ਤੰਗ ਕਰਨ ਡਿਆ ਰੋਜ਼ ਮਹੱਲੇ ਦੇ ਵਿੱਚ ਧੀਆਂ ਭੈਣਾਂ ਬਾਹਰ ਨਿਕਲਦੀਆਂ ਨੇ ਤੂੰ ਉਹਨਾਂ ਨੂੰ ਤੰਗ ਕਰਨਾ ਹਾਂ ਆਈ ਸਾਹਿਬ ਨੇ ਇਹ ਪੁੱਛੋ ਇਹਨੂੰ ਟਾਈਮ ਦਾ ਕਿੰਨਾ ਪਤਾ ਵੀ ਮੈਂ ਕਿੰਨੇ ਵਜੇ ਬਾਹਰ ਨਿਕਲਣੀ ਆ ਹੁਣ ਮੈਂ ਗਈ ਆਂ, ਅੱਜ ਵੀ ਮੱਥੇ ਲੱਗਿਆ ਕੱਲ ਮੈਂ ਸਬਜ਼ੀ ਲੈਣੀ ਪਈ ਕੱਲ ਵੀ ਇਹਨੇ ਮੇਰੇ ਮੱਥੇ ਲਾ ਕੇ ਮੈਨੂੰ ਛੇੜਿਆ ਹੈ ਵੇ ਤੇਰੇ ਘਰ ਕੋਈ ਹੈਗੀ ਕੋਈ ਬੁੱਢੀ ਕੋਈ ਨਹੀਂ ਦੱਸ ਮੈਨੂੰ ਕਰਨਾ ਪਿਆ ਤੂੰ ਟਾਈਮਗਾ ਚੈੱਕ ਕਰੋ ਟਾਈਮਗਾ ਜੀ ਸਾਹਿਬ ਟਾਈਮਗਾ ਕਾਦੀਆਂ ਟਾਈਮ ਆ ਛੇੜਨ ਦੀਆਂ ਸਾਡੇ ਕੋਲ ਨਹੀਂ ਹੁੰਦੀ ਇਹੋ ਜੀ ਟਾਈਮ ਨਹੀਂ ਵਜ੍ਹਾ ਇਹ ਵੇ ਕਿ ਮੈਂ ਇਹ ਪੁੱਛਣ ਡਿਆ ਕਿ ਤੂੰ ਕਿਉਂ ਉਹਨਾਂ ਨੂੰ ਛੇੜਨਾ ਫਿਰ ਵੀ ਪਤਾ ਤੇ ਲੱਗੇ ਨਾ ਹਾਂ ਇੱਥੇ ਉੱਤੇ ਬੈ ਮਿਹਰਬਾਨੀ ਭਾਜੀ ਹੁਣ ਦੱਸ ਕੀ ਬੈ ਥੱਲੇ ਬੈ ਥੱਲੇ ਆਦਮੀ ਸਾਹਿਬ ਦੇ ਨਾਲ ਬਰਾਬਰ ਤਾਂ ਬੈਠਾ ਚੋਰ ਕਿਸੇ ਕਿਸਮ ਦਾ ਨਹੀਂ ਬਰਾਬਰ ਤੈਨੂੰ ਕਿੰਨੇ ਕਿਹਾ ਬੈ ਬਰਾਬਰ ਤੈਨੂੰ ਕਿੰਨੇ ਕਿਹਾ ਬੈ ਤੇ ਅੱਜ ਸਾਹਿਬ ਬਰਾਬਰ ਦਾ ਸੋਫਾ ਔਰ ਉੱਚਾ ਨੀਵਾਂ ਹੋ ਕੇ ਬਹਿਣਾ ਉਹਨੇ ਮਤਲਬ ਕੀ ਇਹਦੇ ਚ ਅੱਜ ਸਾਹਿਬ ਤੁਹਾਡੇ ਬਰਾਬਰ ਬਹਿ ਗਿਆ ਤੇ ਮੈਨੂੰ ਲੱਗੇਗਾ ਜਿਵੇਂ ਤੂੰ ਮੈਨੂੰ ਛੇੜਿਆ ਮੇਰੇ ਬਰਾਬਰ ਅੱਜ ਤੱਕ ਨਹੀਂ ਕੋਈ ਬੈਠਾ ਇੱਧਰ ਦੇ ਪਤਾ ਵੜਾ ਦਿਓ ਤੁਹਾਨੂੰ ਕਹਿਣ ਡਈ ਜੀ ਤੂੰ ਛੇੜਿਆ ਦੇਖੋ ਜ਼ਰਾ ਨਹੀਂ ਇਹ ਤਾਂ ਮੈਂ ਮਿਸਾਲ ਦਿੱਤੀ ਤੁਹਾਡੇ ਬਰਾਬਰ ਬਹਿ ਗਿਆ ਤੇ ਮੈਨੂੰ ਲੱਗੇਗਾ ਕਿ ਤੂੰ ਮੈਨੂੰ ਛੇੜਿਆ ਐ ਦੇਖੋ ਜ਼ਰਾ ਇੱਧਰ ਦੀਆਂ ਲੱਤਾਂ ਵੜ ਛੜੋ ਕਿਆ ਦੋ ਨੀਵਾ ਹੋ ਜਾਏਗਾ ਮੈਨੂੰ ਸਿਰਫ ਇਹ ਦੱਸ ਜੀ ਜੀ ਕਿ ਤੂੰ ਕੀ ਲੈਣ ਗਿਆ ਹੈ ਸਬਜ਼ੀ ਵਾਲੀ ਦੁਕਾਨ ਭਾਜੀ ਮੇਰਾ ਲੰਘ ਹੈ ਮੇਰੀ ਗਲੀ ਉਧਰੋਂ ਦੀ ਹੁੰਦੀ ਹੈ ਜਾ ਕੇ ਮੈਂ ਰਸਤੇ 'ਚ ਜਾ ਨਹੀਂ ਰਿਹਾ ਜਦੋਂ ਉਹ ਜੋ ਖਲੋਤੇ ਹਨ ਸਬਜ਼ੀ ਲੈਣ ਲਈ ਤੂੰ ਕੀ ਲੈਣ ਗਿਆ ਉੱਥੇ ਉਹ ਮੈਂ ਉਂਝ ਹੀ ਮੈਂ ਹਾਂ ਪਿਆ ਜੀ ਉਂਝ ਕੀ ਭਾਜੀ ਮੈਂ ਹੁਣ ਸੌਦਾ ਲੈਣ ਕੌਣ ਹੁੰਦਾ ਤੇਰੇ ਘਰ ਉਧਰ ਸੌਦਾ ਲੈਣ ਤੇਰੇ ਘਰੋਂ ਕੌਣ ਹੁੰਦਾ ਜੀ ਪਹਿਲਾਂ ਤੇ ਮੇਰੀ ਅੰਮਾ ਹੁੰਦੀ ਸੀ ਆ 2 ਦਿਨ ਹੋਏ ਨੇ ਮੈਂ ਆਪ ਹੀ ਆਉਂਦਾ ਵੇਖੋ ਸਾਡੀ ਕੋਈ ਧੀ ਭੈਣ ਜਾਏ ਉੱਥੇ ਸੌਦਾ ਲੈਣ ਉਹਨੂੰ ਕੋਈ ਛੇੜੇ ਤੇ ਸਾਡੇ ਤੇ ਕੀ ਬੀਤੇਗੀ ਮੈਂ ਤੈਨੂੰ ਕਤਲ ਕਰ ਦਿਆਂਗਾ ਕਤਲ ਕਰ ਦੇਂਗਾ ਨਾ ਖਾਣਾ ਖਰਾਬ ਹੁਣ ਤੇਰੀ ਤੇ ਗੱਲ ਸਾਹਿਬ ਇਹ ਕਤਲ ਕਰ ਦੇਗਾ ਹੁਣ ਅਖਲਾਕੀ ਤੌਰ ਤੇ ਇਹਦੀ ਚਲੋ ਅਸੀਂ ਲੱਤ ਬਾਂਹ ਵੱਢ ਦਿੰਨੇ ਇਹ ਨਖਤ ਕਰਨਾ ਪੈਣਾ ਨਾ ਉਹਦੀ ਫਿਰ ਗੱਲ ਇੰਜ ਕਰ ਲਾ ਇੰਜ ਕਰ ਲਾ ਨਾ। ਜਦੋਂ ਜਾਏਗਾ ਨਾ ਇੰਜ ਫੇਰ ਇਹਨੂੰ ਲੱਗੇਗਾ ਪਤਾ ਕੱਦੂ ਜਿਹਾ ਨਾ ਦੱਸ ਤੈਨੂੰ ਕਿੱਥੋਂ ਲੱਤ ਤੇਰੀ ਵੱਡੀ ਹੈ ਦੱਸ ਨਹੀਂ ਇੱਕ ਵਾਰੀ ਮਾਫੀ ਇੱਕ ਵਾਰੀ ਅੱਲਾ ਵਾਸਤੇ ਕੋਈ ਮਾਫੀ ਭਾਜੀ। ਦਿਓ ਕਾਦੀ ਇੱਕ ਵਾਰ ਮਾਫੀ ਦਵਾ ਦਿਓ ਚੱਲ ਤੂੰ ਪਸੰਦ ਕਰ ਤੇਰਾ ਵੱਡੀ ਹੈ ਕੀ ਜੁਰਮ ਤੇ ਤੂੰ ਕੀਤਾ ਹੀ ਆਹੋ ਚੱਲ ਦੱਸ ਚੱਲ ਤੈਅ ਕਰ ਤੂੰ ਆਪਣੇ ਦੱਸ। ਮੂੰਹੋਂ ਦੱਸ। ਭਾਈ ਸਾਹਿਬ ਇੱਕ ਕੰਨ ਵੱਢ ਭਾਈ ਦਿਓ ਸਾਹਿਬ ਇੰਨਾ ਇਹਨੂੰ- ਕੋ ਅੱਗੋਂ ਨੱਕ ਵੱਢ ਦਿਓ ਇੱਕ ਬਾਹ ਇੰਨੀ ਵੱਢ ਦਿਓ ਇੰਨਾ ਕੋ ਗਿੱਟਾ ਵੱਢ ਕੇ ਇੰਜ ਹੀ ਕਰਦਾ ਫਿਰੇਗਾ ਇੱਕ ਦਿਨ ਉਹਨੇ ਛੇੜਿਆ 2 ਦਿਨ ਹਾਜੀ ਸਾਹਿਬ 2 ਦਿਨ 2 ਦਿਨ ਦੇ ਹਿਸਾਬ ਨਾਲ ਹਿਸਾਬ ਪੈਰ ਬਣਦਾ ਹਾਂ ਮੋਢਾ ਵੀ ਮਾਰਿਆ ਤੂੰ ਇੱਕ ਦਿਨ ਛੇੜਿਆ ਹੁੰਦਾ ਸੀ 9 ਵੱਢ ਕੇ ਛੱਡ ਦੇਣਾ ਸੀ ਇਹਨੂੰ ਹਾਂ ਨਹੀਂ ਗੱਲ ਤਾਂ ਠੀਕ 2 ਦਿਨ ਦੇ ਹਿਸਾਬ ਨਾਲ ਪੈਰ ਬਣਦਾ ਇੱਕ ਇਹਦਾ ਉਹ ਵਸੀਮ ਸਾਹਿਬ ਇਹੋ ਜਿਹੇ ਬੰਦੇ ਨੂੰ ਛੱਡਣਾ ਹੀ ਨਹੀਂ ਚਾਹੀਦਾ ਇਹਨੂੰ ਜੇਲ੍ਹ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ ਉਹ ਨਹੀਂ ਇੰਨੀ ਜੇਲ੍ਹ 'ਚ ਜਗ੍ਹਾ ਕਿੱਥੋਂ ਵੇਖੋ ਤਾਂ ਸਹੀ ਜਗ੍ਹਾ ਕਿੰਨੀ ਮੱਲੀ ਬੈਠਾ ਹੈ ਉਹ ਗੱਲ ਚੱਲਦਾ ਤੁਹਾਡੇ ਫੈਸਲੇ ਦਾ ਮੈਨੂੰ ਪਤਾ ਨਹੀਂ ਹਾਂ ਮੈਨੂੰ ਦੱਸ ਜੇਲ੍ਹ ਦੇ ਮੈਨੂੰ ਦਿਓ। ਦੱਸ ਕੀ ਮਸਲਾ ਮੈਨੂੰ ਇਹਦੇ ਨਾਲ ਤਾਂ ਜੇਲ੍ਹ ਹੀ ਦੇ ਦਿਓ ਜਿੰਨਾ ਮਾਰਨ ਡਈ ਹੈ ਜੇਲ੍ਹ ਭੇਜੀਏ ਆ ਮੈਨੂੰ ਇਹਦੇ ਨਾਲ ਜੇਲ੍ਹ ਦੇ ਦਿਓ ਕਰਨੇ ਪੁਲਿਸ ਨੂੰ ਫੋਨ ਕਰ ਆ ਲੈ ਕਰ ਲੋ ਜੈ ਸਾਹਿਬ ਆਪ ਦੇ ਕੇ ਆਓ ਜੇਲ੍ਹ ਕਿੱਥੇ ਉਹ ਜਿਹੜੀ ਆਪਣੀ ਜੇਲ੍ਹ ਆਪ ਦੇ ਕੇ ਆਓ ਏਡੀ ਡਿਲੀਵਰੀ ਤੇਰੀ ਦੇਣੀ ਮੈਂ ਕੀ ਆਪਣੀ- ਤੂੰ ਆਪਣੀ ਜੇਲ੍ਹ ਬਣਾਈ ਕਮਰਾ ਬਣਾਇਆ ਮੈਂ ਉਹ ਜਿੱਥੇ ਬੰਦੇ ਰੱਖੇ ਕੰਮ ਵਾਲੇ ਨਹੀਂ ਭਾਈ ਅੱਜ ਸਾਹਿਬ ਜਿਹੜੀ ਨਵੀਂ ਤੈਨੂੰ ਐਪ ਬਣੀ ਹੈ PCS ਨਾ ਆਹੋ ਉਹ ਜਿਹੜੇ ਸਾਰੀ ਉਮਰ ਦੀ ਕੈਦ ਹੁੰਦੀ ਉੱਥੇ ਇਹਨੂੰ ਭੇਜੋ ਬੁੜੀ ਦਾ ਪਤਾ ਜੁਰਮ ਕਿੰਨਾ ਛੇੜਨਾ ਨਹੀਂ
ਨਹੀਂ ਸੀਸੀਡੀ ਨੂੰ ਦੇ ਦਈਏ ਤੈਨੂੰ ਉਹ ਨਹੀਂ, ਤੋਬਾ ਮੇਰੇ ਪਿਓ ਦੀ। ਨਹੀਂ ਉਹਨਾਂ ਦੇ ਤੇ ਪਿਸਤੌਲ ਵੀ ਬੜੇ ਥਾਂ ਥਾਂ ਚੱਲਣ ਡਏ ਨੇ, ਉਹਨਾਂ ਨੂੰ ਦੇ ਦੇਈਏ ਭਾਈ ਸਾਹਿਬ। ਆਓ ਫਿਰ ਆਪੇ ਹੀ ਪਤਾ ਲੱਗ ਜਾਏਗਾ ਨਾ ਤੈਨੂੰ। ਕੀ ਹੋਇਆ? ਉਹ ਨੇਫੇ ਚਲਾਉਂਦੇ, ਪਿਸਤੌਲ ਚਲਾਉਂਦੇ ਨੇ। ਹੁਣ ਤੈਨੂੰ ਇੱਥੇ ਦੱਸਾਂ ਨਾ, ਤੈਨੂੰ ਪਤਾ ਕਿੱਥੇ ਉਹ ਚਲੋ ਤੈਨੂੰ ਪਹਿਲਾਂ ਨਹੀਂ ਪਤਾ, ਤੈਨੂੰ ਪਹਿਲਾਂ ਨਹੀਂ ਪਤਾ ਤੈਨੂੰ। ਹਾਂ ਇਹ ਖੋਤੇ ਜਿਹੇ ਚੰਡਾ ਨਾਲ ਹਾਜੀ ਸਾਹਿਬ ਕੀ ਹੋਣਾ ਇਹਦਾ? ਹਾਂ ਭਾਈ ਸਾਹਿਬ ਹੈਂਟਰ ਮੰਗਾਓ ਵਾਲਾ ਹੈਂਟਰ। ਤੁਸੀਂ ਦੱਸੋ ਚੜਨਾ ਕੁਝ ਨਹੀਂ ਹੋਣਾ। ਭੈਣ ਜੀ ਤੁਸੀਂ ਦੱਸੋ ਕੀ ਸਜ਼ਾ ਦਈਏ ਇਹਨੂੰ? ਇਹਨੂੰ ਮੈਂ ਕਹਿੰਨੀ ਪਰਾਂ ਨਪਾਕ ਹੱਥ ਨਾ ਮੈਨੂੰ ਲਾਈ, ਮੈਂ ਤੈਨੂੰ ਪੈਰਾਂ ਦੱਸਾਂ। ਨੂੰ ਹੱਥ ਲਾ ਕੇ ਫੇਰ ਉਹੀ ਨੀਅਤ ਇਹਦੀ ਠੀਕ ਨਹੀਂ ਜੇ। ਪੈਰਾਂ ਨੂੰ ਇੰਜ ਮੈਂ ਆਪ ਵੇਖਿਆ ਇਹਨੂੰ ਉਂਗਲਾਂ ਚਲਾਉਂਦੇ ਆਂ ਜੈਸਾ, ਯਕੀਨ ਕਰੋ। ਕੰਪਿਊਟਰ ਚਲਾਉਂਦਾ ਪਿਆ ਇੱਥੇ ਹੀ ਨਹੀਂ ਕਰਕੇ। ਹੁਣ ਤੁਸੀਂ ਦੱਸੋ ਕੀ ਸਜ਼ਾ ਦਈਏ? ਆਈ ਸਾਹਿਬ ਅਸੀਂ ਸੁੱਟ ਦਿੱਤੀ ਤੁਹਾਡੇ ਤੇ, ਹੂੰ ਵੇ ਮੰਮੀ ਇੱਥੋਂ ਦੀ ਧੀ ਭੈਣ ਆ, ਹੂੰ ਮੈਂ ਵੀ ਇੱਜ਼ਤ ਆ ਤੁਹਾਡੀ ਸਾਰਿਆਂ ਹਾਂ ਦੀ। ਬਿਲਕੁਲ ਇਹ ਤੁਸੀਂ ਫੈਸਲਾ ਕਰਨਾ, ਜੇ ਤੁਹਾਡੀ ਕਿਸੇ ਨੂੰ ਛੇੜਿਆ ਹੁੰਦਾ ਤੇ ਤੁਸੀਂ ਕੀ ਫੈਸਲਾ ਕਰਦੇ? ਨਹੀਂ ਵੇਖੋ ਤੁਸੀਂ ਵੀ ਸਾਡੇ ਹੀ ਹੋ, ਅਸੀਂ ਕਿਹੜਾ ਕੋਈ ਕਹਿਣ ਲਿਆ ਕਿ ਕੋਈ ਤੁਸੀਂ ਗੈਰ ਹੋ। ਹਾਂ ਤੂੰ ਦੱਸ ਵੇ ਜਵਾਬ। ਇੱਕ ਗੱਲ ਮੇਰੀ ਮੰਨ ਲਓ, ਹਾਂ ਮੈਨੂੰ ਮਾਵੀ ਤੇ ਕੋ ਇੱਥੋਂ ਦਫਾ ਹੋ ਜਾ, ਕਿੱਥੋਂ ਗਏ ਹੋ? ਇੱਥੋਂ ਕੋ ਦਫਾ ਜਾ। ਹੈ ਕੌਣ ਕਹੇ? ਤੁਸੀਂ ਕਹੋ ਮੈਨੂੰ, ਪਾਗਲ ਹਾਂ ਅਸੀਂ? ਕਹਿ ਦੇ ਤੁਹਾਡੀ ਮਿਹਰਬਾਨੀ ਹੈ। ਕੀ ਕਹਿ ਰਿਹਾ ਸਾਡੇ ਡੇਰੇ ਕਹਿੰਦਾ ਸਿਰਫ ਮੈਨੂੰ ਇੰਨੀ ਸਜ਼ਾ ਪੜੀ ਹੈ ਕਿ ਇੱਥੋਂ ਕਹੋ ਕਿ ਦਫਾ ਹੋ ਜਾ। ਤੇ ਨਾਲ ਗੰਦੀਆਂ ਗਾਲਾਂ ਅਗਰ ਕੱਢੀਏ ਤੇ ਚਲੋ ਦੋ ਤਿੰਨ ਹੀ ਕੱਢਿਆ ਜੀ, ਜ਼ਿਆਦਾ ਨਾ ਭਾਈ ਸਾਹਿਬ ਇਹਨੇ ਛੇੜਿਆ, ਮੰਨਣ ਡਿਆ ਜੀ ਹੌਲੀ ਹੌਲੀ। ਨਹੀਂ ਤੂੰ ਬਾਅਦ ਨਹੀਂ ਆਣਾ, ਨਹੀਂ ਛੇੜਿਆ, ਨਹੀਂ ਇਹਨਾਂ ਹਰਕਤਾਂ ਤੋਂ ਬਾਅਦ ਨਹੀਂ ਆਣਾ। ਆ ਗਿਆ। ਇਹਦੇ ਗਿੱਟੇ ਲਾਓ, ਹਾਜੀ ਸਾਹਿਬ ਨਾਲ ਟੁਰਨ ਜੋਗਾ ਹੋਵੇਗਾ ਨਾ, ਬਾਹਰ ਕਿਸੇ ਨੂੰ ਛੇੜੇਗਾ, ਰੇੜ ਕੇ ਆਵੇਗਾ ਦਲੀਜ਼ਾਂ ਤੱਕ। ਖਾਨਾ ਖਰਾਬ ਦਾ ਮੇਰਾ ਤਾਂ ਦਿਲ ਕਰਦਾ ਕਿ ਨਹੀਂ ਕੀ ਚਾਹਨਾ ਗਈ ਹੁਣ? ਮਾਫੀ, ਹਾਂ ਮਾਫੀ। ਇਹਦੀ ਮਾਫੀ ਹੁੰਦੀ ਹੈ, ਇਹਦੀ ਮਾਫੀ ਹੁੰਦੀ ਹੈ। ਆ ਮੇਰੇ ਨਾਲ ਵਾ ਦਿਓ। ਹੈ ਮਾਫੀ ਦੋ ਨੋ ਖਰਾਬ ਤੇ ਨਾ ਰਵੇ ਤੇਰਾ ਬੀਬੀ ਆਪਣਾ ਗੁੱਸਾ ਕੱਢਣਾ ਤੇ ਕੱਢ ਲਾ, ਗੁੱਸਾ ਕੱਢਣਾ ਤੇ ਫਾੜੇ ਕੱਢ ਤੇ ਲਾ। ਛੁਰੀ ਇਹਦੇ ਮੈਂ ਕੱਢ ਕੱਟਾਂ। ਨਹੀਂ ਕੱਢ ਕੰਨਾਂ ਤੋਂ ਬਗੈਰ ਐਂ ਕਰੋ, ਇਹਦੇ ਟਿੰਡ ਕਰਕੇ ਮੂੰਹ ਕਾਲਾ ਕਰਕੇ ਨਾ ਸਭ ਇਹਨੂੰ ਖੋਤੇ ਤੇ ਬਾ ਕੇ ਤੇ ਬਾਹਰ ਬਾਜ਼ਾਰ ਚ ਜਾਓ, ਬਲਕਿ ਇਹਦੇ ਘਰ ਦੇ ਕੋਲ ਸਾਹਮਣੇ ਚਾਰ ਬੁੱਢੀਆਂ ਨੂੰ ਵੇਖਣ। ਭਾਈ ਸਾਹਿਬ ਜਿੱਡਾ ਕਿਉਂ ਬਈ? ਤਗੜਾ ਨਾ ਖੋਤਾ ਵੀ ਤੁਹਾਨੂੰ ਤਗੜਾ ਮੰਗਾਣਾ ਪੈਣਾ, ਆਖੀ ਯਕੀਨ ਨੂੰ। ਕਰੋ। ਹਾਂ ਬਈ ਇਹ ਪਿਛਲੇ ਮਹੱਲੇ ਵੀ ਨਾ ਇਹਨੇ ਇੱਕ ਖੋਤੇ ਦਾ ਲੱਕ ਤੋੜਤਾ ਸੀ ਇਸੇ ਚੱਕਰ 'ਚ। ਮੈਂ ਤੁਹਾਨੂੰ ਸਹੀ ਕਹਿ ਰਿਹਾ, ਯਾਰ 2 ਮਹੀਨੇ ਪੁਰਾਣੀ ਗੱਲ ਹੈ। ਹੱਲ ਹੈ ਸੀਰੀਅਸ ਇਹਦਾ ਤੁਹਾਨੂੰ ਕਹਿ ਮਤਲਬ ਰਿਹਾ। ਪਹਿਲੇ ਵੀ ਤੂੰ ਇਹੋ ਹੀ ਕੰਮ ਕਰਨਾ। ਚੋਰੀ ਹਾਜੀ ਸਾਹਿਬ ਚੋਰੀ ਕਰਦਾ ਫੜਿਆ ਗਿਆ ਸੀ ਪਿਛਲੇ, ਇਹ ਕੁੜੀ ਵਾਲਾ ਕੇਸ ਹੁਣ ਹੋਇਆ ਜੀ। ਆਈ ਸਾਹਿਬ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ, ਕੀ ਕਹਿਣਗੇ ਮੇਰੇ ਮਹੱਲੇ ਦੇ ਵਿੱਚ, ਕੀ ਇੱਜ਼ਤ ਮੇਰੀ ਰਹਿ ਜਾਣੀ, ਮੇਰੇ ਘਰ ਵਾਲਿਆਂ ਦੀ ਕੀ ਇੱਜ਼ਤ ਤੈਨੂੰ ਰਹਿ ਲੈ ਜਾਣੇ ਘੁਮਿਆਰਾਂ ਕੋਲ, ਅੱਛਾ, ਆਪਣੀ ਪਸੰਦ ਦਾ ਖੋਤਾ ਪਸੰਦ ਕਰ ਜਿਹਦੇ ਤੇ ਬਹਿਣਾ ਈ। ਮੈਨੂੰ ਪਸੰਦ ਦੇਖੋ। ਠੀਕ ਹੈ ਨਾ? ਉਸ ਤੋਂ ਬਾਅਦ ਸਵਾਹ ਕਿਹੜੀ ਤੇਰੇ ਮੂੰਹ ਤੇ ਸਹੀ ਰਹੇਗੀ ਜਿਹਦੇ ਨਾਲ ਕਾਲਾ ਕਰੀਏ ਮੂੰਹ ਤੇ? ਜੁੱਤੀਆਂ ਦੀ। ਹਾਂ ਭਾਈ ਸਾਹਿਬ ਐਸੇ ਆਪਸ਼ਨ ਦੇ ਰਹੇ ਹੋ ਤੁਸੀਂ? ਵੀ ਇਹ ਨਹੀਂ, ਮੈਂ ਥੱਲੇ ਕਰ ਆਪ ਦੱਸ। ਮੂੰਹ ਲਕਾਣਾ ਆਪ ਦੱਸ। ਸ਼ਰਮਿੰਦਾ ਪਿਆ। ਹਾਂ ਮਾਫੀ, ਨਹੀਂ ਕਿਹੜੀ ਕਾਲਾ ਠੀਕ ਹੈ ਤੇਰੇ ਮੂੰਹ ਤੇ? ਬਗੈਰ ਕੀ ਮਾਫੀ, ਨਹੀਂ ਨਹੀਂ ਮਾਫੀ। ਬਈ ਤੂੰ ਕਿਹੜੀ ਗੱਲ ਨੂੰ ਲਾਇਕ ਤੁਹਾਡਾ ਕਰੇਂਗਾ? ਪੁੱਤਰ ਵੀ ਹੋਏਗਾ ਕੋਈ ਇੰਦਾ। ਹੈ ਮੈਂ ਕਹਿੰਦਾ ਮੇਰਾ ਇੰਜ ਦਾ ਪੁੱਤਰ ਹੁੰਦਾ ਮੈਂ ਉਹਨੂੰ ਇੱਥੇ ਛਿੱਤਰ ਮਾਰਦਾ। ਠੀਕ ਹੈ ਭਾਈ ਨਾ? ਸਾਹਿਬ ਦਾ ਐਡਾ ਜ਼ਿਆਦਾ ਪੁੱਤਰ ਨਹੀਂਗਾ। ਚਲੋ ਮਾਰ ਲਓ, ਲੇਕਿਨ 2-4 ਹੀ ਮਾਰਿਆ ਜੇ। ਕੀ ਚਿੱਤਰ ਇਹ ਛਿੱਤਰ ਬਾਅਦ ਚ ਵੇਖਾਂਗੇ, ਪਹਿਲੇ ਖੋਤੇ ਤੇ ਬਿਠਾ ਕੇ ਤੈਨੂੰ ਪਿੰਡ ਦਾ ਚੱਕਰ ਲਵਾਉਣਾ, ਤੇਰੇ ਨਹੀਂ, ਮਹੱਲੇ ਦਾ, ਤੇਰੀ ਗਲੀ ਦੇ ਵਿੱਚ ਜਾ ਕੇ ਚੱਕਰ ਲਵਾਉਣਾ। ਨਹੀਂ। ਠੀਕ ਹੈ ਨਾ? ਕੀ ਨਹੀਂ? ਭਾਈ ਸਾਹਿਬ ਇਹ ਜਿਹੜਾ ਖੋਤਾ ਇਹ ਸਿਲੈਕਟ ਕਰਨ ਦਾ ਇਹਨੂੰ ਅਸੀਂ ਆਪਸ਼ਨ ਦੇਣ ਡਏ ਆ। ਹਾਂ ਇਹ ਕਿਤੇ ਤੇਜ਼ ਖੋਤਾ ਨਾ ਸਿਲੈਕਟ ਕਰ ਲੈ ਜਿਹੜਾ ਮਿੰਟ 'ਚ ਹੀ ਚੱਕਰ ਮੁਕਾ ਦੇ। ਮੈਂ ਜਿਹੜਾ ਸਲੋ ਖੋਤਾ ਹੋਵੇ ਜਿਹੜਾ ਕੋਈ ਟਾਈਮ ਲੰਗੜਾ ਲਵੇ। ਲੰਗੜਾ ਖੋਤਾ ਉਹ ਲੰਗੜਾ। ਖੋਤੇ ਉਹ ਗਲੀਆਂ ਦੇ ਵਾਕਫ ਹੀ ਨਹੀਂ, ਉਹਨਾਂ ਟੁਰਨਾ ਹੀ ਇੰਜ ਹੈ ਕਿ ਜਿਵੇਂ ਪਛਾਣ ਕੇ ਟੁਰਨਾ ਕਿ ਕਿੱਧਰ ਨੂੰ ਜਾਣਾ। ਜਾਂ ਅੱਖਾਂ ਬੰਦ ਦਿਆਂਗੇ ਖੋਤੇ ਦੀ। ਅਸੀਂ ਤੇ ਰੋਜ਼ 2-3 ਮੁੰਡੇ ਬਾਨੇ ਆ ਇਸ ਤਰ੍ਹਾਂ ਹੀ ਫੜ ਕੇ। ਓਏ, ਉਹ ਮੈਨੂੰ ਇਹ ਖੋਤੇ ਤੇ ਪਾ ਦਿਓ, ਲੈ, ਇਹ ਇਹ ਖੋਤੇ ਤੇ ਪਾ ਦਿਓ। ਉਹ ਕੀ ਕਹਿਣਾ ਕੁੜੀਆਂ ਛੇੜਨੀਆਂ ਤੇ ਨਾਲ ਖੋਤੇ ਝੂਟਣੇ, ਮੌਜਾਂ ਨਹੀਂ ਲੱਗੀਆਂ ਤੇਰੀਆਂ? ਕੋਈ ਵਾਰੀ ਤੇ ਹਾਜੀ ਸਾਹਿਬ ਆਪ ਖੋਤੇ ਤੇ ਬਹਿ ਕੇ ਟਰਾਈ ਕੀਤੀ, ਬਹੁਤਾ ਨੱਸਦਾ ਤਾਂ ਨਹੀਂ। ਹਾਂ ਮੈਂ ਕੀ ਮਤਲਬ? ਜੇ ਤੁਸੀਂ ਮੁਨਸਫ ਨਾ ਤੇ ਕਿਤੇ ਛੇਤੀ ਇੱਥੋਂ ਨਿਕਲ ਗਿਆ, ਫਿਰ ਤੁਹਾਡੀ ਤੇ ਰਹਿ ਗਈ ਨਾ ਮੁਨਸਫ। ਜੀ ਤੁਹਾਨੂੰ ਗੱਲ ਦੱਸਾਂ ਮਾਨ ਨਾਲ, ਹਾਂ ਲੱਗਣ ਮੈਨੂੰ ਇਹ ਵੀ ਨਹੀਂ ਠੀਕ ਡਈ। ਗੱਲ ਦੀਆਂ ਹਰਕਤਾਂ ਨੇ ਨਾ, ਮੈਨੂੰ ਲੱਗਦਾ ਕਿ ਤੂੰ ਕਿਹਦੀ ਕੁੜੀ ਹੈ? ਹੈ ਕਿਹਦੀ ਕੁੜੀ? ਮੈਂ ਸੁਨਿਆਰਿਆਂ ਦੀ, ਕਿਹੜੇ ਸੁਨਿਆਰਿਆਂ ਨੇ? ਆ ਸ਼ਫੀਕ ਸੁਨਿਆਰਾ ਤੇ ਨਹੀਂ। ਤੂੰ ਸਬਜ਼ੀ ਵਾਲੀ ਦੁਕਾਨ ਤੇ ਜ਼ੇਵਰ ਲੈ ਕੇ ਗਈ ਹੈ? ਨਹੀਂ ਮੈਂ ਆਈ ਸਾਹਿਬ ਬੜਾ ਸਬਜ਼ੀ ਲੈਣ ਆਈ ਆ, ਸਵੇਰ ਦੀ ਸਬਜ਼ੀ ਕੋਈ ਲੈ ਕੇ ਨਹੀਂ ਸਿਕਾ। ਆਈ ਸਾਹਿਬ ਤੁਸੀਂ ਹੁਣ ਇਹਦੇ ਨਾਲ ਦੇ ਚੋਰ ਦੇ ਨਾਲ ਦੇ ਬਣ ਗਏ ਜੇ, ਇੱਜ਼ਤ ਨਹੀਂ ਬਚਾਉਂਦੇ ਪਏ, ਮੈਂ ਮੱਲੇ ਦੀ ਇੱਜ਼ਤ ਆ। ਮੇਰੀ ਤਾਂ ਸੁਣ ਲੈ, ਮੇਰੀ ਤਾਂ ਸੁਣ ਲੈ, ਐਕ ਸੇਵ ਕਰ ਦੇ। ਤੁਸੀਂ ਕਿਹੜੀ ਬਚਾਈਏ? ਇਹ ਲਿਆਸ ਕਸ਼ਮੀਰੀ ਫੜ ਲਿਆ ਸੀ। ਗੱਲ ਕਰਨ ਡਏ ਆ, ਮਸਲਾ ਹੱਲ ਕਰਨ ਡਏ ਆ। ਸੇਬ ਕਾਹਦਾ ਕੱਟ ਤੇਰੀ ਖਬਰ ਲੈਣ ਆਏ? ਤੇਰੀ ਖਬਰ ਲੈਣ ਆਏ ਆ? ਹੈਂ? ਹਸਪਤਾਲ ਲਿਆਂਦੀ ਬੈਠੇ ਨੇ। ਤੇਰੀ ਉੱਥੇ ਤੈਨੂੰ ਸੇਬ ਕੱਟ ਕੇ ਜਿੱਦਾਂ ਤੂੰ ICU 'ਚ ਪਾ ਇੱਕ ਸਿਗਰਟ ਤਾਂ ਲਾ ਕੇ ਦੇਈ। ਖਾਣੇ ਉਹ ਛਿੱਤਰ ਖਾਣੇ ਨਹੀਂ, ਜਾਂ ਖੋਤੇ ਤੇ ਬਿਠਾ ਕੇ ਤੇਰੇ ਮਹੱਲੇ ਦਾ ਚੱਕਰ ਲਵਾਈਏ, ਜਾਂ ਜੁਰਮਾਨਾ ਪਾ ਦਈਏ। ਜੁਰਮਾਨਾ ਪਾ ਦੇ। ਹਾਜੀ ਸਾਹਿਬ ਇਹ ਕਹਿਣ ਤੇ ਡਿਆ ਇੱਕ ਸਿਗਰਟ ਲਾ ਦਿਓ, ਇਹਨੂੰ ਫਿਰ ਇੱਕ ਸਿਗਰਟ ਨਾ ਲਾਵਾਂ ਮੈਂ ਕੰਡ ਤੇ। ਅੱਜ ਇਹ ਤਾਂ ਕਹਿਣ ਡਿਆ। ਅੱਛਾ ਹੁਣ
ਚੱਲ ਮਾਫੀ ਮੰਗ, ਪੈਰ ਫੜ ਉਹਦੇ, ਪੈਰ ਫੜ। ਵੇ ਨਪਾਕ ਹੱਥ ਨਾਲ ਆਇਸਾ ਮਹੱਲੇ ਦੀਆਂ ਬੁੱਢੀਆਂ ਇਕੱਠੀਆਂ ਕਰਕੇ ਨੀ ਛਿੱਤਰ ਮਰਵਾਓ। ਭਾਈ ਸਾਹਿਬ ਮੈਂ ਗੌਰ ਨਾਲ ਵੇਖਣ ਡਿਆ ਇਹ ਪੈਰ ਵੀ ਗਲਤ ਨੀਅਤ ਨਾਲ ਫੜਨ ਡਿਆ ਮੈਂ ਤੁਹਾਨੂੰ ਸੱਚ ਕਹਿ ਰਿਹਾ। ਨਹੀਂ ਛੱਡ ਦਿਓ, ਛੱਡ ਦਿਓ। ਹਾਂ ਬਾਈ, ਕੋਤੇ ਤੇ ਬਿਠਾਈਏ, ਥਾਣੇ ਖੜੀਏ, ਜਾਂ ਛਿੱਤਰ ਮਰਵਾਈਏ, ਜਾਂ ਸੀਸੀਟੀਵੀ ਨੂੰ ਦੇ ਦਈਏ? ਦੱਸ। ਇਹਦੀ ਆ ਭਵਾ ਮਰਵਾਓ। ਹਾਂ, ਜੁਰਮਾਨਾ ਜੁਰਮਾਨਾ ਕਿੰਨਾ ਹੋਣਾ ਚਾਹੀਦਾ ਜੀ, ਹੈਂ? ਦੱਸੋ। ਇੱਜ਼ਤ ਦਾ ਮੁੱਲ ਨਹੀਂ ਹੁੰਦਾ ਚੌਧਰੀ ਸਾਹਿਬ। ਇੰਝ ਹੀ ਹਾਂ ਗੱਲ ਨਹੀਂ ਹੈ। ਨਹੀਂ ਆ ਤੁਹਾਡੀ ਉਹਦੀ ਕੋਈ ਨਹੀਂ। ਅੱਗੋਂ ਜਿੰਨੇ ਤੁਸੀਂ ਪੈਸੇ ਲੈਂਦੇ ਜੇ ਉਹਨੇ ਤੁਸੀਂ ਲੈ ਲਓ। ਠੀਕ ਹੈ ਫੈਸਲੇ ਦੇ ਜਿਹੜੇ ਕਿਸੇ ਧੀ ਭੈਣ ਦੀ ਇੱਜ਼ਤ ਉਹਨੇ ਵੇਖੇ ਹੂੰ। ਉਹ ਭਾਵੇਂ ਜਾਂਦੇ ਤੁਸੀਂ ਕਿਸੇ ਗਰੀਬ ਨੂੰ ਦੇ ਦਿਓ, ਉਹਨੂੰ ਜੁਰਮਾਨਾ ਤਾਂ ਪੈਣਾ ਚਾਹੀਦਾ ਨਾ। ਦੇ ਜਿੰਨੇ ਯਾਰ। ਪਹਿਲੇ ਲੈਂਦੇ ਜੇ ਕਿੰਨੇ ਉਹਨੇ। ਪੈਸੇ ਨੇ ਤੇਰੇ ਕੋਲ? ਚੌਧਰ ਫੈਸਲੇ ਦੀ ਚ ਆਪਣਾ ਪੈਸੇ ਆ ਕਿੰਨੇ ਨੇ ਤੇਰੇ ਕੋਲ? ਆ ਸਾਰੇ ਰੱਖ ਲਓ, ਮੈਨੂੰ ਮਾਫੀ ਦੇ ਦਿਓ। ਸਾਰੇ ਕਿਹੜੇ ਰੱਖ ਰੱਖ ਲਓ ਜਿੰਨੇ ਅਜ ਰੱਖ ਲਓ। ਨਹੀਂ ਮੈਂ ਰੱਖਣੇ। ਉਹ ਆ ਬਸ ਸਾਰੇ- ਚੋਰੀ ਦਾ ਕੇਸ ਪਾ ਦੇ ਮੇਰੇ ਆਜੀ ਸਾਹਿਬ ਉਹ ਤੇ ਨਹੀਂ। ਪਰਸੋਂ ਨੇ ਕੋੜਿਆ। ਨਹੀਂ ਇਹ ਇੰਨੇ ਨਹੀਂ ਰੱਖਣੇ। ਭਾਈ ਸਾਹਿਬ ਕਿੰਨੇ ਨੇ? ਗਿਣੋ ਜ਼ਰਾ ਗਿਣੋ। ਨਹੀਂ ਭਾਈ ਸਾਹਿਬ ਉਹਨੂੰ ਛੇੜਨ ਦੇ ਜ਼ਿਆਦਾ ਨੇ। 25,000 ਹੈ ਮੇਰਾ ਮਤਲਬ ਹੈ ਦੇਖ ਲਓ ਤੁਸੀਂ ਹਿਸਾਬ ਕਿਤਾਬ ਦੇਖ ਲਓ। ਹੈਲੋ ਫੜੋ, ਇੰਨੇ ਕੁ ਪੈਸੇ ਜੇ? 25,000 ਨਾ ਨਾ ਮੈਂ ਇਹੋ ਜਿਹੀ ਕਮਾਈ ਨੂੰ ਹੱਥ ਨਹੀਂ ਕਦੀ ਲਾਇਆ ਆਜੀ ਸਾਹਿਬ। ਮੈਂ ਨਹੀਂ ਇਹੋ ਜਿਹੇ ਪੈਸੇ ਕਦੀ ਰੱਖੇ। ਦੇਖ ਤੁਸੀਂ ਚੈੱਕ ਕਰੋ ਅਗਲੇ ਕਿੱਡੇ ਗੈਰਤਮੰਦ ਲੋਕ ਨੇ ਭਾਈ ਤੇ ਸਾਹਿਬ। ਹੋਰ ਇਹ ਵੇਖੋ ਜ਼ਰਾ ਇਹ ਪਤਾ ਲੱਗ ਗਿਆ ਮੇਰੇ ਘਰ ਦੇ ਅਖਲਾਕ ਵਿੱਚੋਂ ਦੀ ਪੈਸੇ ਆਲਮ। ਲਿਆਂਦੀ ਤੇ ਆਈ ਸਾਹਿਬ ਮੈਂ ਕੀ ਦੱਸਾਂਗੀ। ਨਹੀਂ ਗੱਲ ਠੀਕ ਹੈ। ਅਖਲਾਕ ਦੀ ਵੇਖੋ ਨਾ ਆਲਾ ਮਿਸਾਲ ਮੈਂ ਨੇ ਨਹੀਂ ਕਦੀ ਅੱਜ ਤੋਂ ਬਾਅਦ ਤੂੰ ਜੇ ਕਿਸੇ ਨੂੰ ਛੇੜਿਆ ਨਾ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਣਾ। ਠੀਕ ਹੈ ਜੀ। ਕਿੰਨੇ ਭੈਣਾਂ ਭਰਾ? ਅਸੀਂ ਜੀ 8 ਹਾਂ 8 ਚੱਲ 8 ਕਿਹੜੇ? 8 ਭੈਣ ਭਰਾ ਵਾਂ ਉਹ ਵੀ ਇਹੀ ਕੰਮ ਕਰਦੇ। ਕਿੰਨੇ? 8 ਭੈਣ ਭਰਾ। ਸਾਰੇ ਏਡੇ ਏਡੇ ਹੋ? ਨਹੀਂ ਸਾਰੇ ਛੋਟੇ ਨੇ। ਤੁਸੀਂ ਤੇ ਮਿੱਟੀ ਮੁਕਾਤੀ ਹੋਣੀ। ਨਹੀਂ 8 ਭੈਣਾਂ ਭਰਾ ਕਿਹੜੇ? 6 ਭਰਾ ਤੇ 2 ਭੈਣਾਂ ਜੀ। ਅੱਛਾ ਹਾਂਜੀ ਤੇ ਉਹਨਾਂ ਨੂੰ ਕੋਈ ਛੇੜ ਕੇ ਕੀ ਜ਼ਈਦ ਕਰੇਗਾ? ਨਈਦ ਜ਼ਈਦ ਯਾਰ ਉਹ ਛੱਡ ਦੇ ਅਸੀਂ ਸਨਾਖਤੀ ਕਾਰਡ ਬਣਾਉਣ ਵਾਲੇ ਹਾਂ। ਅਸੀਂ ਤਾਂ ਵੈਸੇ ਪੁੱਛਣ ਨਹੀਂ ਕਿ ਤੈਨੂੰ ਫਿਰ ਸ਼ਰਮ ਨਹੀਂ ਆਉਂਦੀ? ਵੱਡਾ ਤੂੰ ਹੈ? ਗਲਤੀ ਹੋ ਗਈ ਜੀ। ਨਹੀਂ ਵੱਡਾ ਤੂੰ ਹਾਂਜੀ ਹੈ। ਹਾਂਜੀ ਹਾਂਜੀ ਤੇ ਜੇ ਤੂੰ ਜੋ ਇਹੋ ਜਿਹੇ ਕੰਮ ਕਰੇਂਗਾ ਤੇ ਛੋਟੇ ਤੇਰੇ ਲੋ ਵੇਖ ਕੇ ਕਰਨਗੇ ਕਿ ਨਹੀਂ? ਹਾਂ ਆ ਸਾਡੇ ਡੇਰੇ ਤੇ ਅੱਜ ਬੈਠਾ, ਤੂੰ ਸ਼ਰਮਿੰਦਾ ਹੋ ਕੇ ਬੈਠਾ? ਹਾਂ ਚਾਹ ਨਾਲ ਤੇ ਨਹੀਂ ਨਾ ਬੈਠਾ? ਬੈਠੋ ਵੇ ਤਗੜਾ ਕੁੱਤਾ ਬੈਠਾ ਹੁੰਦਾ। ਬੈਠਣੀਆਂ ਵੇਖੋ ਆਈ ਸਾਹਿਬ ਇਹਦੀ ਕਿੰਡ ਵੀ ਕਰੋ। ਸ਼ਰਮ ਹੋਣੀ ਚਾਹੀਦੀ ਤੈਨੂੰ। ਇਸ ਗੱਲ ਤੋਂ ਬਾਅਦ ਮੈਂ ਹੁਣ ਤੈਨੂੰ ਕੀ ਕਵਾਂ ਦੱਸ? ਹਾਂ ਮਾਫੀ ਦੇ ਦਿਓ। ਅੱਜ ਤੋਂ ਬਾਅਦ ਕਰੇਂਗਾ ਤੂੰ? ਨਹੀਂ ਜੀ। ਚਲੋ ਭਾਈ ਸਾਹਿਬ ਜਿੰਨੇ ਪੈਸੇ ਦਿੱਤੇ ਮਾਫੀ ਬਣਦੀ ਹੈ ਜੀ। ਇਹ ਜੀ ਮਾਫੀ? ਇਹ ਸ਼ੈਤਾਨ ਨੂੰ ਮਾਫ ਕਹਿੰਦੇ ਪਏ ਜੇ ਕਰੋ। ਆਈ ਸਾਹਿਬ ਵੀ ਬੜੇ ਗੁੱਸੇ ਦੇ ਭੈੜੇ ਨੇ। ਅੱਛਾ ਤੁਸੀਂ ਕੀ ਲੈਣ ਨਿਕਲੇ ਹੋ? ਕਰੋ। ਮੈਂ ਕਰੋ ਸਬਜ਼ੀ ਲੈਣ ਨਿਕਲੀ ਅੱਜ ਆਜੀ ਸਾਹਿਬ ਮੇਰੇ ਘਰ ਕੋਈ ਨਹੀਂ ਸੀ, ਕੋਈ ਬੱਚਾ ਵੀ। ਹੂੰ ਮੈਂ ਕਿਹਾ ਲੈ ਆਵਾਂ। ਇਹ ਮਰਨਾ ਪਤਾ ਨਹੀਂ ਮੋਟ ਕਿੱਥੋਂ ਆਇਆ ਹੀ ਉਹਦੇ ਤੇ ਰਕਸ਼ੇ ਤੇ। ਆਊਟ ਫਰੇਮ ਤੋਂ ਭਾਈ ਸਾਹਿਬ ਪਤਾ ਨਹੀਂ ਕਿੱਥੋਂ ਆਉਂਦਾ ਤੇ ਛੇੜ ਕੇ ਨਿਕਲ ਜਾਂਦਾ ਹੈ। ਐਡਾ ਤੇਜ਼ ਅੱਜ ਹੈ। ਤਾਂ ਫਿਰ ਮੈਂ ਜਾਣ ਨਹੀਂ ਦਿੱਤਾ ਆਈ ਸਾਹਿਬ। ਭਾਜੀ ਨਹੀਂ ਇਹ ਲੋਕੀ ਰਕਸ਼ਾ ਕਰਾਉਂਦੇ ਨੇ। ਹਾਂ ਜੀ ਜੀ। ਲੋਕੀ ਰਕਸ਼ਾ ਕਰਾਉਂਦੇ ਨੇ, ਮੈਨੂੰ ਇਛਰੇ ਲੈ ਜਾਓ, ਮੈਨੂੰ ਹਾਂਜੀ ਉੱਥੇ ਹਾਂਜੀ ਲੈ ਹਾਂਜੀ ਜਾਓ। ਹਾਂਜੀ ਤੇ ਤੂੰ ਕੀ ਕਹਿੰਦਾ ਮੈਨੂੰ ਛੇੜਨ ਤੱਕ ਲਾ ਦੋ? ਹੈਂ? ਹਾਂ ਸੀਰੀਅਸ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਦੀ ਕਿ ਜਿੱਥੇ ਕੋਈ ਧੀ ਭੈਣ ਵੇਖੇ ਉੱਥੇ ਤੂੰ ਛੇੜਨਾ ਸ਼ੁਰੂ ਕਰ ਦਿੰਦਾ ਕਿਸੇ ਨੂੰ? ਸ਼ਰਮ ਦਾ ਘਾਟਾ ਕਬਰ ਚ ਲੱਤਾਂ ਨਹੀਂ ਨਹੀਂ ਆਉਂਦੀ ਤੈਨੂੰ? ਹਾਂ ਰਕਸ਼ਾ ਵੀ ਇਸੇ ਕੰਮ ਲਈ ਰਕਸ਼ਾ ਵੀ ਇਹਨਾਂ ਦਾ ਲੱਗਦਾ ਇਹਦਾ ਹੀ ਹੈ ਜੀ। ਡਰਾਈਵਰ ਟ੍ਰੇਨ ਕੀਤਾ ਜਿੱਥੇ ਬੁੱਢੀ ਵੇਖੀ ਲਾ ਬ੍ਰੇਕ ਛੇੜ ਲਾਂ ਫਿਰ ਦੌੜਾ ਲਾ। ਵੇ ਬੋਲ ਗੁੰਗਿਆ 8 ਮਾਂ ਦਾ ਸਿਰ ਲਾਈ ਜਾਂਦਾ। ਰਕਸ਼ੇ ਵਾਲਾ ਕਿੰਨੇ ਪੈਸੇ ਲੈ ਤੇਰੇ ਕੋਲ? ਰਕਸ਼ਾ 200 ਰੁਪਏ। ਕਿੱਥੋਂ ਦਾ ਕਰਾਇਆ ਸੀ? ਉਹ ਇਧਰੋਂ ਲੈ ਕੇ ਤੇ ਉਹ ਗਲੀ ਤੱਕ 3-4 ਗਲੀਆਂ ਚ ਬਸ। ਅੱਛਾ ਹਾਂਜੀ ਹਾਂਜੀ ਤੇ 200 ਰੁਪਏ ਗਲੀਆਂ 'ਚ ਫੇਰਨ ਦਾ ਲਿਆ? ਹਾਂਜੀ ਹਾਂਜੀ। ਮੈਂ ਜਿੱਥੇ ਬੀਬੀ ਵੇਖੇ ਉੱਥੇ ਉਤਰ ਗਿਆ। ਆਹੋ ਜੀ। ਨਹੀਂ 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 ਤੇ 200 ਰੁਪਏ ਚ ਭਾਈ ਸਾਹਿਬ ਕਿੰਨੀਆਂ ਕਿ ਛੇੜ ਲੀਆਂ ਹੋਣੀਆਂ? ਵੇ ਭਾਈ ਤੂੰ ਕਿਹੜੀ ਗੱਲ ਪੇ ਕਰ ਰਿਹਾ? ਮੈਂ ਤੇ ਫੈਸਲਾ ਕਰਾਉਣ ਡਿਆ ਜੀ। ਮੇਰੀ ਤੇ ਕਿਹੜਾ ਫੈਸਲਾ ਕਰਾਉਣ ਡਿਆ ਤੂੰ? ਅੱਜ ਤਾਂ ਬੈਠੇ ਨਹੀਂ ਕੋਈ ਨਹੀਂ ਅੱਜ ਤੋਂ ਬਾਅਦ ਜੇ ਇਹਨੇ ਛੇੜਿਆ ਨਾ ਤੇ ਫਿਰ ਇਹਨਾਂ ਦੇ ਘਰ ਜਾ ਕੇ ਇਹਨੂੰ ਇੱਜ਼ਤ ਕਰਾਂਗੇ। ਠੀਕ ਭਾਈ ਹੈ? ਸਾਹਿਬ ਬੱਜਤ ਕਿਉਂ ਕਰਨਾ ਹੈ? ਅਸੀਂ ਵੀ ਬਦਲੇ ਚ ਵੀ ਛੇੜ ਕੇ ਆਵਾਂਗੇ। ਨਹੀਂ ਉਹਦੇ ਵਿੱਚ ਵੇਖੋ ਅਸੀਂ ਇੱਕ ਭੈੜਾ ਹੋਏ ਤੇ ਅਸੀਂ ਭੈੜੇ ਤੇ ਨਹੀਂ ਨਾ ਦੇਖੋ ਜੀ ਹੋਏ। ਤੁਸੀਂ ਤੇ ਇੱਜ਼ਤਦਾਰ ਬੰਦੇ ਹੋ, ਮੈਨੂੰ ਤੇ ਇਹ ਹੀ ਵਾਰੇ ਆਉਂਦਾ। ਨਹੀਂ ਉਹਦੇ ਇਹਦੇ ਨਾਲ ਇਹੀ ਵਾਕਿਆ ਹੋਇਆ ਸੀ। ਫਿਰ ਅਗਲੇ ਇਹਨਾਂ ਨੂੰ ਛੇੜਨ ਆਏ ਸੀ ਘਰ, ਉਹ ਤਾਂ ਕਹਿੰਦਾ ਪਿਆ। ਜੀ ਇੰਤਕਾਮ ਤੇ ਇਹ ਹੀ ਹੈ ਸਾਹਿਬ। ਅੱਛਾ ਜੇ ਭਾਈ ਸਾਹਿਬ ਹਾਂਜੀ 25,000 ਚ ਮਾਫੀ ਹੈ ਹੂੰ ਤੇ ਫਿਰ 25 ਹੋਰ ਲੈ ਲਓ। ਤੇ ਕੀ ਕਰਨਾ? ਨਕਾਹ ਕਰ ਦੇਗੇ ਤੇਰਾ ਇੱਕ ਦਿਨ ਪੰਜੀ ਵੇ ਜਾ ਕਰ ਵੇ ਭਾ, ਖਬਰਦਾਰ ਇਹੋ ਜਿਹੀ ਕੋਈ ਗੱਲ ਕੀਤੀ ਤੇ। ਲੈ ਲਓ ਤੇਰੀ ਸ਼ਾਦੀ ਹੋਈ ਹੈ? ਨਹੀਂ ਜੀ ਅਜੇ ਨਹੀਂ ਹੋਈ। ਨਹੀਂ ਹੋਈ? ਨਹੀਂ ਜੀ ਭਾਈ ਸਾਹਿਬ ਲੈ ਲਓ। ਤੁਹਾਡੀ ਹੋਈ ਹੈ? ਆ ਮੇਰੀ ਨਾ ਥੇ ਹੋ ਗਿਆ ਉੱਥੇ ਮੇਰੇ ਮਾਮੇ ਵੱਲੇ। ਅਜੇ ਵਿਆਹ ਤੇ ਨਹੀਂ ਨਾ ਹੋਇਆ? ਨਹੀਂ ਹਾਲੀ ਨਹੀਂ ਹੋਇਆ। 50 ਚ ਵਾਰੇ ਚ ਸੌਦਾ। ਵੇ ਤੇਰਾ 5 ਲੱਖ
ਸਾਲਾ ਤੁਹਾਡੇ ਬੈਠੇ ਹੀ ਮੈਨੂੰ ਸੀਟੀਆਂ ਤੇ ਉਹ ਮਾਰਦਾ ਪੁੱਛਦਾ ਪਿਆ ਵਿਆਹ ਕਰਾ ਲਈਏ। ਮੇਰੀ ਜੁੱਤੀ ਕਰਾਂਗੀ ਤੇਰੇ ਨਾਲ ਵਿਆਹ ਉਹ ਵਿਆਹ ਕਰਾ ਲਾ, ਛੇੜਛਾੜ ਲੀਗਲ ਹੋ ਜਾਏਗੀ। ਘਰੋਂ ਦੇ ਆਪਣੇ ਕੋਈ ਉਹਨੇ ਵਿੱਚ ਵਿਆਹ ਨਹੀਂ ਆਈਆਂ ਇਹਨੂੰ ਛੱਡੇ ਐਡੇ ਵਾਰਾਂ ਨੂੰ ਮੈਂ ਇਹਦੇ ਨਾਲ ਵਿਆਹ ਕਰਾਂ ਜਿਹੜੀਆਂ ਹਰ ਕਿਸੇ ਨੂੰ ਛੇੜਦਾ ਬੀਬੀ ਫਿਰੇ। ਪਹਿਲੇ ਤਾਂ ਜ਼ੁਬਾਨ ਨੂੰ ਲਗਾਮ ਦੇ। ਤੂੰ ਬੈਠੀ ਕਿੱਥੇ ਮੈਂ? ਇਹ ਕੋਈ ਦੁਕਾਨ ਨਹੀਂ ਸਬਜ਼ੀ ਆਈ ਵਾਲੀ ਜਿੱਥੇ ਸਾਹਿਬ। ਜੋ ਮਰਜ਼ੀ ਬੋਲੀ ਜਾਵੇਂ ਤੂੰ। ਇਹਨੇ ਮੈਨੂੰ ਛੇੜਿਆ ਮੈਂ ਕਹਿੰਦੀ ਆ ਕਿ ਮੈਨੂੰ ਇੰਨਾ ਕੁ ਗੁੱਸਾ ਮੈਨੂੰ ਤੁਹਾਡਾ ਮੂੰਹ ਮਾਰਦਾ ਐਵੇਂ ਤੁਸੀਂ ਨਾ ਵਿੱਚ ਕਿਤੇ ਰਗੜੇ ਜਾਓ। ਭਾਜੀ ਕਿੱਥੇ? ਆਉਂਦੀ ਹੈ ਤੁਹਾਡੇ ਵੱਲ ਵੀ ਹੈ। ਮੇਰੇ ਹਾਲ ਮੇਰੇ ਕੋਈ ਗੁੰਜਾਇਸ਼ ਨਹੀਂ, ਵਿਆਹ ਵੀ ਉਹ ਦਿੱਤੀਆਂ ਸੀ। ਵੱਡਾ ਤੂੰ ਮੂੰਹ ਵੇਖੋ, ਇਸ ਤੂੰ ਖਾਸ਼ਾਂ ਵੇਖੋ। ਮੇਰਾ ਖਿਆਲ ਹੈ ਕਿ ਤੂੰ ਦੂਜੀ ਤਰ੍ਹਾਂ ਉਹ ਡਾਂਗ ਲਿਆ ਕੱਢ ਕੇ ਉਹ ਨਹੀਂ ਨਹੀਂ ਚਾਹੀਦਾ ਨਹੀਂ ਤੂੰ ਇਸ ਤਰ੍ਹਾਂ ਚਾਹੀਦਾ ਬਾਤ ਨਹੀਂ ਨਹੀਂ ਆਈ ਸਾ ਡੰਗ ਕਿੱਲਾਂ ਵਾਲੀ ਮੰਗਾਣਾ, ਸਾਦਾ ਨਹੀਂ ਚੱਲਣੀ ਇਹਦੇ। ਦੇਖੋ ਐਸੀ ਇਹ ਚਾਹੀਦਾ ਤਗੜਾ ਤੁਹਾਡੀ ਕਿੱਡਾ। ਮਿਹਰਬਾਨੀ ਨਹੀਂ ਜਦੋਂ ਤੈਨੂੰ ਕਹਿ ਜੂ ਦਿੱਤਾ ਹਾਂ ਜੀ ਜੀ ਬੀਬੀ ਵੇਖ ਜੇ ਨਹੀਂ ਤੇ ਇਹ ਤੇ ਵੱਡਿਆਂ ਨੂੰ ਭੇਜੀਏ। ਉਹ ਨਹੀਂ ਮੈਂ ਹਿਸਾਬ ਇਹਦੇ ਨਾਲ ਵਿਆਹ ਨਹੀਂ ਕਰਾਣਾ। ਅੱਜ ਇਹਨੇ ਮੈਨੂੰ ਛਾੜਿਆ ਕੱਲ ਨੂੰ ਹੋਰ ਕਿਸੇ ਨੂੰ ਛੇੜੇਗਾ ਮੈਨੂੰ ਕੀ ਹੈ ਤੇ ਤਬਾਰ ਪਿੱਛੋਂ ਵੀ ਛੇੜਦਾ ਆ ਰਿਹਾ, ਕੰਟੀਨਿਊਟੀ ਇਹਦੀ। ਦੇਖੋ ਤੁਹਾਨੂੰ ਤਾਂ ਪਤਾ ਹੈ ਨਾ ਇਹਨੇ ਕੀ ਹਰਕਤਾਂ ਕਰਦਾ, ਤੁਸੀਂ ਇਹਦਾ ਖਿਆਲ ਰੱਖਣਾ। ਨਖਿਆਲ ਮੈਂ ਇਹਨੂੰ ਮੈਂ ਬੰਨਣਾ ਕਿਸੇ ਕਿੱਲੇ ਨਾਲ ਪਟਾ ਪਾ ਕੇ। ਜਿੰਨਾ ਤਗੜਾ ਹੋਵੇ, ਜਿੱਡਾ ਤਗੜਾ ਨੇ ਪਟਾ ਲੈਣਾ। ਉਹ ਤੇਰੀਆਂ ਅੱਖਾਂ ਠੀਕ ਨੇ? ਹਾਂਜੀ ਹਾਂਜੀ ਹਾਂ ਹਾਂਜੀ ਇਹਦੀਆਂ ਅੱਖਾਂ ਤੇ ਟਿਕਾਣਾ ਬਣਿਆ, ਬੜੀਆਂ ਆਸ਼ਿਕ ਮਜ਼ਾਰ ਅੱਖਾਂ ਮੇਰੀਆਂ ਤੇ ਆਪਸ ਚ ਲੜੀ ਜਾਂਦੀਆਂ। ਗਾਣੇ ਵੀ ਆਉਂਦੇ ਨੇ। ਹਾਂ। ਸੁਣਿਆ ਇੱਕ ਦਿਨ ਮੈਂ ਕੋਲ ਲੰਗੀ ਸਤੇ ਦੇ ਘਰ ਲੱਗਿਆ ਸੀ। ਕਿਹਦੇ ਘਰ? ਇਹਦੇ ਘਰ ਨਾਲ ਦੀ ਗਲੀ ਚ ਤੂੰ ਰਹਿੰਦਾ। ਇਹਨਾਂ ਦੇ ਘਰ ਵਾਲ ਕੀ ਲੈਣ ਗਈ? ਉਧਰੋਂ ਗਲੀ ਚ ਲੰਗੀ ਸਾਂ ਮੈਂ ਨਹੀਂ ਇਹਨਾਂ ਦੀ ਗਲੀ ਚ ਤੂੰ ਕਿਉਂ ਨੰਗੀ? ਹਾਏ ਹਾਏ ਉਧਰ ਹੀ ਰਸਤਾ ਲੰਘ ਕੇ ਜਾਂਦਾ ਹੈ ਇਹ ਵਸੀਮ ਸਾਹਿਬ ਗੱਲ ਹੋ ਰਹੀ ਹੈ। ਖੇੜਨ ਵਾਲੀ ਗੱਲ 2 ਦਿਨ ਚ ਨਹੀਂ ਲੱਗਦੀ ਮੈਨੂੰ। ਜਿਹੜੀ ਇਹ ਘਰ ਵੀ ਦੇਖਿਆ, ਇਹਨੂੰ ਇਹਦਾ ਵੀ ਪਤਾ, ਉਤੋਂ ਗਾਣੇ ਦਾ ਵੀ ਪਤਾ। ਅੱਜ ਤਾਂ ਮੈਂ ਪੰਜੀ ਕਦਾਰੇ ਕੋ ਵੀ ਲੈ ਲਈਏ। ਮਸਲਾ ਪੁਰਾਣਾ ਚੱਲਣ ਡਿਆ ਜੀ। ਤੁਹਾਨੂੰ ਤੇ ਮੈਂ ਮੋਬਾਈਲ ਦੇ ਟੈਕਸਟ ਮੈਸੇਜ ਨਹੀਂ ਸੁਣਾ ਸਕਦਾ। ਕਿਹੜੇ ਉਹਨਾਂ ਨੂੰ ਦੱਸਣ ਦੇ ਆ ਮੇਰੇ ਕੋਲ ਤਾਂ ਮੋਬਾਈਲ ਹੀ ਕੋਈ ਨਹੀਂ ਹੈ। ਮੇਰੇ ਕੋਲ ਕਦੋਂ ਹੈ? ਅਤੇ ਤੂੰ ਜਾਂਦਾ ਕਿਤੇ ਗਟਰ ਚ ਦੇਖ ਕੇ ਮਰੇ ਤੂੰ ਹੱਥ ਜਾ। ਮੈਂ ਤੁਹਾਡਾ ਦੋਵਾਂ ਦਾ ਹਿਸਾਬ ਲਾਇਆ, ਉੱਥੋਂ ਨਿਕਾਹ ਖਾਂ ਬੁਲਾ ਕੇ ਤੁਹਾਡਾ ਨਿਕਾਹ ਪੜਾ ਦਈਏ। ਅੱਛਾ ਕੀ ਵੀ ਕਰਦੇ? ਮੈਂ ਇਨਸਾਫ ਲੈਣ ਆਈ ਆ ਤੁਹਾਡੇ ਕੋਲ, ਤੁਸੀਂ ਨਿਕਾਹ। ਅਸੀਂ ਤੈਨੂੰ ਸਾਫ਼ ਲੈਣ ਆਈ ਆ, ਅਸੀਂ ਤੈਨੂੰ ਬੰਦਾ ਦੇ ਕੇ ਭੇਜਣੇ। ਹਾਏ ਹੋਰ ਕੀ ਹਾਏ ਲੈਣਾ ਤੂੰ? ਮੈਨੂੰ ਬੰਦਿਆਂ ਦਾ ਘਾਟਾ। ਮੇਰਾ ਜਿੱਥੇ ਮਾਂ ਪਿਓ ਵਿਆਹੇਗਾ ਮੈਂ ਉੱਥੇ ਕਰਾਵਾਂਗੀ। ਨਹੀਂ ਮਾਂ ਪਿਓ ਨੇ ਤੇ ਜਿੱਥੇ ਵਿਆਹਣਾ ਚਲੋ ਵਿਆਹਣਾ ਹੀ ਹੈ, ਲੇਕਿਨ ਤੁਸੀਂ ਉਹਨਾਂ ਦੀ ਗਲੀ ਚ ਕੀ ਲੈਣ ਜਾਂਦੇ? ਭਾਈ ਸਾਹਿਬ ਸਾਡਾ ਉਧਰ ਹੀ ਗੁਜ਼ਾਰੇ ਕਿੱਧਰੋਂ? ਇਹ ਨਿਕਲ ਗਏ ਨੇ ਸਾਹਮਣੇ ਆਹੋ। ਤੇ ਇਹਨਾਂ ਦੇ ਸਾਹਮਣੇ ਅੱਗੇ ਮੋੜ ਤੇ ਜਾਈਏ ਤੇ ਉੱਥੇ ਦੁਕਾਨਾਂ ਨੇ, ਹੂੰ ਸਬਜ਼ੀ ਵਾਲੀਆਂ ਹੋ ਗਈਆਂ, ਕਰਿਆਨੇ ਵਾਲੀਆਂ ਹੋ ਗਈਆਂ। ਅੱਛਾ। ਸਾਡੇ ਵਾਲੀ ਸਾਈਡ ਤੇ ਨਹੀਂ ਗਿਆ। ਹੂੰ ਤੇ ਉਧਰੋਂ ਮੈਂ ਉਧਰ ਗੁਜ਼ਰ ਰਹੀ ਆ, ਜਾ ਕੇ ਦੁੱਧ ਲਿਆਣਾ ਸੀ, ਚੀਨੀ ਚੂਨੀ ਲਿਆਣੀ ਸੀ। ਹੂੰ ਉਹਨਾਂ ਦੇ ਘਰੇ ਗਾਣਾ ਲੱਗਿਆ ਸੀ। ਪਹਿਲਾਂ ਮੁਲਾਕਾਤ ਕਿੱਥੇ ਹੋਈ ਤੁਹਾਡੀ? ਹੈਂ? ਪਹਿਲੀ ਮੁਲਾਕਾਤ ਕਿੱਥੇ? ਪਰਾਈ ਗਲੀ 'ਚ। ਵੇ ਤੇਰਾ ਖੋਲਾ ਹੋਇਆ ਵੇ, ਝੂਠ ਪਿਆ ਮਾਰਨਾ ਹੈ। ਜੇ ਅਗਰ ਮੈਂ ਚੌਧਰੀ ਸਾਹਿਬ ਝੂਠ ਮਾਰਾਂ ਤੇ ਅੱਲਾ ਕਰੇ ਤੁਸੀਂ ਮਰ ਜਾਓ। ਆਮੀਨ। ਮੈਂ ਤੁਹਾਡੀ ਕਸਮ ਖਾ ਕੇ ਕਹਿੰਨੀ ਆ। ਮੈਂ ਸਬਜ਼ੀ ਵੀ ਲੈਂਦੀ ਸੀ, ਮੋਢਾ ਮਾਰ ਕੇ ਗਿਆ। ਮਾਈ ਜਜ਼ਬਾਤ ਚ ਆ ਕੇ ਨਾ ਹੂੰ ਸਾਡੀ ਵੀ ਮੌਤ ਕਰਨ ਡਈ ਤੇ ਆਪਣਾ ਤੇ ਬੇੜਾ ਗਰਕ ਕਰਨ ਡਈ। ਇਹ ਇੱਕ ਦਿਨ ਦਾ ਇਸ਼ਕ ਨਹੀਂ ਜੇ ਲੱਗਦਾ ਮੈਨੂੰ। ਮੈਂ ਲਿਖ ਕੇ ਦਿੰਦਾ ਨਾ, ਇਹਨੇ ਪਹਿਲੀ ਵਾਰੀ ਛੇੜਿਆ ਗੱਲ ਕੋ ਵਿੱਚੋਂ ਹੋਰ ਜੇ। ਤੈਨੂੰ ਮੈਂ ਲੈ ਆਈ ਆ ਨਾ ਭਾ, ਤੂੰ ਹੁਣ ਜਾ, ਤੇਰਾ ਰੌਲਾ ਨਿਬੜ ਗਿਆ ਇੱਥੋਂ ਤੱਕ। ਨਹੀਂ ਹੁਣ ਰੌਲਾ ਮਕਾਣਾ ਤੁਸੀਂ। ਚਾਹ ਸਾਹਿਬ ਤੁਸੀਂ ਮਕਾਓ ਜੋ ਮਕਾਣਾ। ਚਲੋ ਠੀਕ ਹੈ ਅਸੀਂ ਮੁਕਾ ਦਿੰਨੇ। ਉਹ ਚਾਹ ਫੜੋ ਯਾਰ, ਇੱਧਰ ਆ ਤੂੰ। ਜਵਾਈ ਭਾਈ ਹੈ ਹੁਣ ਤੂੰ ਅੱਜ ਤੋਂ ਬਾਅਦ। ਹੈ ਵਾ ਕਰਤਾ ਰਿਸ਼ਤਾ ਜੀ ਸਾਹਿਬ। ਬਸ ਹੋ ਗਈ ਹਾਂਜੀ ਗੱਲ ਕਿ ਹੁਣ ਕਰਤਾ ਜੀ ਸਾਹਿਬ ਨੇ। ਉਹ ਚਾਹ ਦਿਓ ਜੀ, ਚਾਹ ਮੈਂ ਦਿਓ। ਲਓ। ਪੀਓ ਚਾਹ ਪੀਓ। ਕਰਤਾ ਤੁਸੀਂ ਜੀ ਵੀ ਸਾਹਿਬ ਨੇ ਤੁਸੀਂ ਵੀ ਕਰਤਾ। ਪੀਓ ਤੇ ਉਹ ਵੀ ਤੂੰ ਪੀਓ। ਚਾਹ ਗੁੱਸਾ ਥੁੱਕ ਤੇ ਚਾਹ ਪੀ। ਨਹੀਂ ਮੈਂ ਚਾਹ ਨਹੀਂ ਪੀਣੀ, ਮੈਂ ਤੈਨੂੰ ਦੱਸਾਂ। ਹੋ ਗਏ ਫੈਸਲੇ, ਹੋ ਗਏ। ਹਾਜੀ ਸਾਹਿਬ ਜਿੰਦਾਬਾਦ। ਇਹ ਹੁੰਦੀ ਜੇ ਗੱਲ। ਜ਼ਿੰਦਾਬਾਦ। ਇਹ ਕਿਹੜਾ ਫੈਸਲਾ? ਚੋਰ ਫੜਿਆ ਤੇ ਉਹ ਨਾਲ ਘਰ ਵਾਲੇ। ਬੀਬੀ ਭੈਣਾ ਇੱਜ਼ਤ ਬਚ ਜਾਂਦੀ ਦੋਵਾਂ ਪਾਸਿਓਂ, ਮੰਨ ਲਓ ਗੱਲ ਨੂੰ। ਤੇ ਮੈਂ ਆਪਣੇ ਮਾਂ ਪਿਓ ਨੂੰ ਕੀ ਜਵਾਬ ਦਿਆਂਗੀ? ਤੂੰ ਇਹ ਸੋਚ ਤੂੰ ਇਹਨੂੰ ਕੀ ਜਵਾਬ ਦੇਂਗੀ। ਅੱਜ ਤੋਂ ਬਾਅਦ ਤੁਹਾਡੀ ਜਿਹੜੀ ਉਹ ਲੁੱਕ ਲਗਾ ਕੇ ਮਿਲਣਾ ਜਾਂ ਇੱਕ ਦੂਜੇ ਨੂੰ ਛੇੜਨਾ, ਅੱਜ ਪਤਾ ਨਹੀਂ ਕੀ ਮਸਲਾ ਬਣਿਆ, ਤੁਸੀਂ ਰੌਲਾ ਪਾਤਾ। ਅੱਲਾ ਕਰੇ ਤੁਹਾਡੇ ਜਿਵੇਂ ਮੁਨਸਬ ਕੋਈ ਨਾ ਹੋਵੇ। ਮੇਰੀ ਗੱਲ ਸੁਣ ਲਓ, ਉਹਦਾ ਵੀ ਵਿਚਾਰੇ ਦਾ ਰਕਸ਼ੇ ਦਾ ਕਿਰਾਇਆ ਬਚੂ। ਰੋਜ਼ ਛੇੜਨ ਲਈ ਰਕਸ਼ਾ ਉੱਧਰ ਕਰਾਉਂਦਾ। 200 ਰੁਪਇਆ ਤੁਹਾਡੇ ਘਰ ਹੀ ਆਉਣਾ ਰੋਜ਼ ਦਾ, ਜਿਹੜਾ ਰਕਸ਼ਾ ਕਰਾਉਂਦਾ ਤੇ ਤੁਹਾਡੇ ਪਿੱਛੇ ਪਿੱਛੇ ਖੱਜਲ ਹੁੰਦਾ। ਬੜੇ ਫਾਇਦੇ ਨੇ ਤੁਹਾਨੂੰ ਇਸ ਕੰਮ 'ਚ, ਹਾਂ ਹਾਂਜੀ ਹਾਂਜੀ। ਯਕੀਨ ਕਰੋ। ਅੱਜ ਸਾਹਿਬ ਮੈਂ ਜਿਹੜਾ ਨਾ, ਮੈਂ ਵਿਆਹ ਨਹੀਂ ਕਰ ਸਕਦੀ ਜੇ ਤੁਸੀਂ ਜਿੰਨੇ ਵਿੱਚੋਂ ਲੈਣੇ ਨਹੀਂ ਲੈ ਲਓ। ਨਹੀਂ ਮੈਂ ਨਹੀਂ ਲੈਣਾ, ਤੁਸੀਂ ਨਹੀਂ ਰੱਖੋ। ਨਹੀਂ ਸੌਦਾ ਹੋ ਗਿਆ ਬਸ। ਤੁਸੀਂ ਨਿਕਾਹ ਖਾਂ ਚ ਹੁਣ ਬਣ ਨਹੀਂ ਗਏ ਮੁੜਨਾ। ਨਹੀਂ, ਹੱਕ ਨਹੀਂ, ਮੈਂ ਨਹੀਂ। ਹੱਕ ਮੈਂ। ਐਡਵਾਂਸ ਨਹੀਂ ਮੁੜਦੇ ਹੁੰਦੇ, ਸੌਦਾ ਹੋ ਗਿਆ। ਪੀ ਤੂੰ ਚਾਹ ਪੀ ਬਸ। ਨਾ ਮੈਂ ਤੁਹਾਡੇ ਘਰ ਦੀ ਅੱਜ ਸਾਹਿਬ ਚਾਹ ਚੂ ਨਹੀਂ ਪੀਣੀ, ਨਾ ਮੇਰਾ ਦਿਲ ਕਰਦਾ ਪਿਆ। ਸਭ ਜਿਵੇਂ ਚਾਹ ਪੀ ਜਾਂਦੀ ਉਹਨੇ ਤਾਂ ਸਾਰਾ ਕੁਝ ਦਿਲ ਕਰਦਾ ਪਿਆ। ਹਾਏ ਹਾਏ। ਇਹਨੇ ਹਰ ਗੱਲ ਮੰਨ ਲੈਣੀ। ਉਹਨੇ ਨਹੀਂ ਮੰਨ ਲਾਂਗੇ, ਮੰਨ ਲਾਂਗੇ। ਲਓ ਜੀ ਭਾਜੀ। ਆਇੰਦਾ ਮੈਨੂੰ ਕਿਤੇ ਤੂੰ ਨਜ਼ਰ ਆ ਗਿਆ ਨਾ ਭਾਜੀ, ਤੇਰੀ ਖੈਰ ਨਹੀਂ ਜੇ ਜਿਹੜਾ ਭੈਣ ਜੀ, ਅੱਜ ਤੋਂ ਕਿਤੇ ਬਾਅਦ ਵਾਹ। ਤੁਸੀਂ ਮੇਰੀ ਗੱਲ ਸੁਣੋ ਭੈਣ ਜੀ, ਅੱਜ ਤੋਂ ਬਾਅਦ ਤੁਸੀਂ ਸਬਜ਼ੀ ਲੈਣ, ਸਬਜ਼ੀ ਇਹ ਲਿਆਇਆ ਕਰੇ। ਮੈਂ ਮੰਨਣ ਹੀ ਨਹੀਂ ਗਈ। ਬਸ ਉਹ ਛੱਡ ਮੈਨੂੰ ਦਿਓ। ਤੜੀਆਂ ਲਾਈ ਜਾਂਦੀ।
ਇੱਕ ਘਰ ਵਸਾਈਏ ਉਤੋਂ ਅੱਖਾਂ ਵੇ ਕੱਢਣ ਦੀ ਵੇਖ ਤੁਸੀਂ ਉਹ ਨਹੀਂ ਦੇਣੀ ਅੱਜ ਦਾ ਦਿਨ ਨੇਕੀ ਕੀਤੀ ਅੱਜ ਦਾ ਦਿਨ ਅੱਗੋਂ ਸ਼ਗਨਾਂ ਦੇ ਦਿਨ ਇਹਨਾਂ ਦੇ ਸ਼ੁਰੂ ਹੋ ਜਾਣ ਦੋਵਾਂ ਨੂੰ ਗਸ਼ੀਆਂ ਪੈ ਵਿਆਹ ਕਰੋ ਤੇ ਆਰਾਮ ਨਾਲ ਬਵੋ ਠੀਕ ਹੈ ਨਾ ਮੇਰਾ ਪੁੱਤਰ ਇਸ ਤਰ੍ਹਾਂ ਨਹੀਂ ਫਿਰਨਾ ਕਿਤੇ ਵੀ ਮੇਰੇ ਕੋਲੋਂ ਪੁੱਛਿਆ ਨਹੀਂ ਇਹ ਕਿਹੜਾ ਫੈਸਲਾ ਸਾਡੇ ਬੀਬੀ ਅਸੀਂ ਅੱਜ ਦੇ ਫੈਸਲੇ ਨਹੀਂ ਕਰਨ ਦੇ ਸਾਨੂੰ ਸਾਰਾ ਪਤਾ ਕੀ ਰਫੜ ਪਿੱਛੇ ਚੱਲਣ ਡਿਆ ਕੀ ਨਹੀਂ ਚੱਲਣ ਡਿਆ ਇਹੋ ਜਿਹੇ ਚੌਧਰੀ ਹੁੰਦੇ ਨੇ ਆਪਦੇ ਹੀ ਮੁਲਾਜ਼ਮਾਂ ਕੋਲੋਂ ਛਿੱਤਰ ਖਾ ਲੈਂਦੇ ਭਾਈ ਨੇ। ਸਾਹਿਬ ਮੇਰਾ ਹੱਕ ਹੋ ਗਿਆ ਬੀਬੀ ਮੇਰੇ ਬੇਟਾ ਉੱਚੀ ਆਵਾਜ਼ ਨਾ ਆਵੇ ਤੇਰੀ ਰੋਟੀ ਵੇ। ਚਾਹ ਪੀ ਨਾ ਤੇਰੀ ਵੀ ਉੱਚੀ ਹਲੇ ਆਵਾਜ਼ ਨਾ ਆਵੇ ਅੱਛਾ ਅੱਛਾ ਹਾਂ ਇਹ ਵੇਖਿਆ ਨਾਲ ਹੀ ਆਵਾਜ਼ ਨਿਕਲੀ ਕਿ ਨਹੀਂ ਟੁੱਟੇ ਨਿਕਲਣੀ। ਛਿੱਤਰ ਵਾਂਗੂ ਵਧਿਆ ਨਾ ਜਾ ਮੈਂ ਤੈਨੂੰ ਦੱਸਾਂ ਅਸੀਂ ਕੋਈ ਚਿੱਤਰਾ ਹਟਾਈਦੇ ਨਹੀਂ ਕਰਨ ਦੇ ਸਾਨੂੰ ਸਾਰਾ ਪਤਾ ਹੈ ਮਾਰ ਮਾਰ ਕੇ ਛਿੱਤਰ ਨਾ ਚੌਧਰੀ ਵਗਰਾ ਸਿਰ ਕਰ ਦੇਣਾ ਮੈਂ ਤੇਰਾ ਹਾਂਜੀ ਇੱਕ ਨਹੀਂ ਵੀ ਗੰਜਾ ਕਰ ਦਿਆਂਗੀ ਹੁਣ ਕਦ ਲਈ ਗੰਜਾ ਹੁਣ ਸਗੋਂ ਨੂੰ ਵਿਗ ਲਵਾ ਉਹਨੂੰ ਹੀਰੋ ਬਣਾ ਤੇਰੀ ਜ਼ਿੰਦਗੀ ਦਾ ਪਾਰਟਨਰ ਹੈ ਸਾਥੀ ਹੈ ਇੰਜੋਏ ਕਰ ਜ਼ਿੰਦਗੀ ਵੇ ਭਾਈ ਮੂੰਹ ਤੇ ਮੁੱਛਾਂ ਵੇ ਜਿਵੇਂ ਕੁੱਤੇ ਦੇ ਮੂੰਹ 'ਚ ਬੌਕਰ ਆਈ ਹੁੰਦੀ ਤੂੰ ਚੁੱਪ ਕਰ ਜਾ ਸਭ ਅਸੀਂ ਤਾਂ ਸਮਝਾ ਹੀ ਸਕਨੇ ਮਾਈ ਖਲੋਣ ਹੀ ਨਹੀਂ ਢੀ ਕਿਸੇ ਗੱਲ ਤੇ ਅਸੀਂ ਕਰੀਏ ਤੁਸੀਂ ਕੀਤਾ ਕੀ ਤੂੰ ਮੁਨਸਬ ਕੋਲ ਲੈ ਕੇ ਮੁਨਸਬ ਅੱਗੇ ਮੈਨੂੰ ਟੋਰੀ ਜਾਂਦਾ ਬਿਆਨ ਕਰ ਲੋ ਨੇਕੀ ਦਾ ਤੇ ਇੱਥੇ ਆਈ ਸਭ ਸਿਲਾਈ ਕੋਈ ਤੁਸੀਂ ਨਹੀਂ ਪਹਿਲਾਂ ਵਿਆਹ ਕਿਉਂ ਨਹੀਂ ਕਰਾਇਆ ਉਹ ਆਈ ਸਾਹਿਬ ਮੈਂ ਸਮਝ ਗਿਆ ਤੁਸੀਂ ਵਾਦੇ ਵੂਦੇ ਕੀਤੇ ਅਸੀਂ ਪਹਿਲਾਂ ਕਿਤੇ ਤਾਂ ਹੀ ਨਹੀਂ ਕਰਾਇਆ ਨਾ ਹਾਜੀ ਉਹਨੇ ਨਾ ਸਾਹਿਬ ਤੂੰ ਮੈਂ ਵੇਖਿਆ ਹੀ ਨਹੀਂ ਇਹਨੂੰ ਮੈਂ ਕੱਲ ਦੁਨੀਆ ਨਹੀਂ ਦੇ ਆਖਰੀ ਸਟੇਜ ਤੇ ਪਹੁੰਚੇ ਉਹ ਦੋਵੇਂ ਅਜੇ ਵੀ ਤੁਸੀਂ ਕਹਿਣ ਦੇ ਹੋ ਕਿ ਅਸੀਂ ਤਾਂ ਕਹਿੰਦੇ ਦੋਵਾਂ ਦੇ ਜਨਾਜ਼ੇ ਜਾਇਜ਼ ਹੋ ਜਾਣ ਚਲੋ ਨੇਕੀ ਹੈ ਤੁਸੀਂ ਤੇ ਜੀ ਸਾਹਿਬ ਉਹਦਾ ਫਿਕਰ ਵੇਖੋ ਮੇਰਾ ਫਿਕਰ ਵੇਖੋ ਮੈਂ ਤਿਤਲੀ ਕਿਹੜਾ ਉਹ ਫਿਕਰ? ਹਾਥੀ ਕਿਹੜੀ ਤਿਤਲੀ ਇਹ ਕਿਹੜੀ ਤਿਤਲੀ ਜੇ ਝੁਟਾਈ ਮਨ ਗੋਸ਼ਤ ਨਿਕਲ ਆਉਣਾ ਹੋਏ ਤੂੰ ਤੇ ਇਹੀ ਕਰਨਾ ਪਿਆ ਜਿਵੇਂ ਤੇਰਾ ਘਰ ਲੁੱਟਿਆ ਗਿਆ ਚਾਹ ਪੀਓ ਮਠਿਆਈ ਸ਼ਾਈ ਖਾਓ ਭਾਈ ਮਾਰ ਦੇ ਕਿਉਂ ਕੀ ਕਰਨਾ ਮੂੰਹ ਤੇ ਰੱਖਣਾ ਆਹ ਦੁੱਲੇ ਮੂੰਹ ਤੇ ਰੱਖ ਦੇ ਆ ਕੱਪੜਾ ਰੱਖ ਜੇ ਹੋ ਜਾ ਲਾੜਾ ਇਹ ਠੀਕ ਹੈ ਇਹਨੂੰ ਚੁੱਕ ਰੱਖ ਮੂੰਹ ਤੇ ਚੱਲ ਜੁੱਤੀ ਫੜੋ ਇਹਦੇ ਮੂੰਹ ਦੇ ਬਸ ਅੱਗੇ ਛੱਡ ਦੇ ਹੱਡ ਐਵੇਂ ਹੈਂ, ਜਾਣ ਕੇ ਮੂੰਹ ਤੇ ਰੱਖਿਆ ਤੇ ਥੱਲੋਂ ਅੱਲਾ ਹੀ ਖੈਰ ਚਲੋ ਸ਼ਾਬਾਸ਼ ਚਲੋ 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 ਸ਼ਾਬਾਸ਼ ਜਾਓ ਜਾ ਕੇ ਸੋ ਬਸੋ ਚਲੋ, ਜ਼ਿੰਦਗੀ ਵੇਖੋ ਨਿਕਲੋ ਨਿਕਲੋ ਇੱਥੋਂ। ਅੱਲਾ ਤੁਹਾਨੂੰ ਬਾਲ ਦੇਵੇ ਸੋਹਣੇ ਬੜੇ ਜ਼ਿੰਦਗੀ ਵਾਲੇ। ਕਿਹੜੇ ਰੌਲਿਆਂ ਚ ਪਏ ਹੋ? ਇੱਥੇ ਹੋਰ ਵੀ ਫੈਸਲੇ ਹੋਣੇ ਕਿ ਮੈਂ ਇੱਕ ਫੈਸਲਾ ਲੈ ਕੇ ਬੈਠਾ ਰਹਿਣਾ ਕੱਪ ਚਾਹੁੰਦਾ ਲੈ ਕੇ ਕੱਲ ਭੇਜ ਦਿਆਂਗੀ ਆ ਜਾਓ ਭੇਜ ਦੇਣਾ ਜਾਓ ਬਸੋ ਬਸੋ ਹੈ ਤੇ ਨਾਲੇ ਨਾ ਹੁਣ ਕੁੱਟਣਾ ਕੱਟਣਾ ਤੇ ਉਹਨੇ ਸਿੱਖ ਹੀ ਲਿਆ ਸੋਹਣੀ ਜ਼ਿੰਦਗੀ ਲੰਘੂ ਤੁਹਾਡੀ ਆਹ ਵੇ ਤੇਰੇ ਵਗਰਾ ਵੀ ਕੋਈ ਨਾਲ ਨਾ ਆਵੇ ਖਾਨਾ ਖਰਾਬਾ ਉਹ ਨਹੀਂ ਫਿਰ ਜਦੋਂ ਫੈਸਲੇ ਕਰਦੇ ਹੋ ਜੇ ਸੱਟਾਂ ਸੁੱਟਾਂ ਤੇ ਲੱਗਦੀ